ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ। ਮੈਂ ਦਲਜੀਤ ਸਿੰਘ ਇਸ ਪ੍ਰੋਗਰਾਮ ਨੂੰ ਲੈ ਕੇ ਆਇਆ ਤੇ ਦੋਸਤੋ ਅੱਜ ਦਾ ਇਹ ਪ੍ਰੋਗਰਾਮ ਬਿਲਕੁਲ ਹੀ ਖਾਸ ਬਿਲਕੁਲ ਹੀ ਨਵੇਕਲਾ ਸ਼ਾਇਦ ਸਾਬਤ ਹੋਵੇ, ਕਿਉਂਕਿ ਜਿਸ ਮਹਿਮਾਨ ਦੇ ਨਾਲ ਅੱਜ ਤੁਹਾਡੀ ਅਸੀਂ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਹ ਮਹਿਮਾਨ ਪੰਜਾਬੀ ਸਾਰੇ ਉਹਨਾਂ ਨੂੰ ਜਾਣਦੇ ਹੀ ਨਹੀਂ। ਥੋੜ੍ਹੀ ਜਿਹੀ ਅੱਜ ਆਪਾਂ ਉਹਨਾਂ ਦੇ ਨਾਲ ਰੂਬਰੂ ਹੋਣਾ ਹੈ ਤੇ ਤੁਹਾਡੇ ਚੇਤਿਆਂ ਦੇ ਵਿੱਚ ਉਹਨਾਂ ਨੂੰ ਯਾਦ ਕਰਵਾਉਣਾ ਹੈ ਕਿ ਕਿਸ ਬੰਦੇ ਦੇ ਨਾਲ ਆਪਾਂ ਅੱਜ ਜਿਹੜੀ ਗੱਲ ਆ ਉਹ ਕਰਨੀ ਆ। ਬਹੁਤ ਜਾਣੇ ਪਹਿਚਾਣੇ ਚਿਹਰੇ ਨੇ ਪਾਕਿਸਤਾਨ ਦੇ ਵਿੱਚ, ਚਾਹੇ ਪੋਲੀਟੀਕਲ ਫਿਗਰ ਦੇ ਤੌਰ ਦੇ ਉੱਤੇ ਦੇਖ ਲਈਏ, ਸੋਸ਼ਲੀ ਉਹਨਾਂ ਦੇ ਕੰਮ ਚਾਹੇ ਅਸੀਂ ਦੇਖ ਲਈਏ ਤੇ ਚਾਹੇ ਅਸੀਂ ਐਜ਼ ਏ ਰਾਈਟਰ ਜਾਂ ਕਿਸੇ ਗਵਈਏ ਦੇ ਤੌਰ 'ਤੇ ਵੀ ਦੇਖ ਲਈਏ ਤਾਂ ਉਹ ਬਹੁਤ ਮਹਾਨ ਨੇ ਪਾਕਿਸਤਾਨ ਦੇ ਵਿੱਚ, ਪਰ ਸਾਡੇ ਵਾਲੇ ਪਾਸੇ ਵੀ ਬਹੁਤ ਮਹਾਨ ਨੇ। ਤੇ ਅੱਜ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ ਤੇ ਮੇਰੀ ਮੁਰਾਦ ਹੈ ਅਬਰਾਰ ਉਲ ਹਕ ਤੋਂ। ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸੋ ਮਚ ਫॉर ਅ ਵੈਰੀ ਗੁੱਡ ਇੰਟਰੋਡਕਸ਼ਨ ਆਲਸੋ ਸਰ। ਥੈਂਕ ਯੂ ਜੀ। ਤੇ ਤੁਹਾਡੀ ਇੰਟਰੋਡਕਸ਼ਨ ਗੁੱਡ ਮੈਨੂੰ ਲੱਗਦਾ ਵੀ ਹੋਈ ਨਹੀਂ, ਕਿਉਂਕਿ ਸ਼ਬਦ ਘਟ ਗਏ ਹੋਣੇ ਆ। ਨਹੀਂ ਬਿਲਕੁਲ ਨਹੀਂ ਘਟ, ਬਲਕਿ ਕੁਝ ਵੱਧ ਹੀ ਗਏ ਸਨ ਥੋੜੇ ਜਿਹੇ। ਨਹੀਂ ਆਪਾਂ ਜਿੱਦਾਂ ਦੋਸਤਾਂ ਦੇ ਨਾਲ ਖਾਸ ਤੌਰ ਤੇ ਦੇਖੋ ਪੰਜਾਬ ਦਾ ਬਟਵਾਰਾ ਹੋ ਗਿਆ, ਜ਼ਿਆਦਾ ਪਾਸਾ ਜਿਹੜਾ ਆ ਤੁਹਾਡੇ ਵਾਲੇ ਪਾਸੇ ਰਹਿ ਗਿਆ, ਪਰ ਜਿੰਨੇ ਵੀ ਸਾਡੇ ਪੰਜਾਬੀ ਆ ਉਹਨਾਂ ਨੂੰ ਪਤਾ ਆ ਵੀ ਜਦੋਂ ਇੰਟਰਵਿਊ ਜਾਣੀ ਆ, ਗੋ ਥਰੂ ਹੋਣੀ ਆ, ਤੇ ਉਹਦੇ ਵਿੱਚ ਪਤਾ ਲੱਗਣਾ ਵੀ ਇਹ ਜਿਹੜੇ ਸ਼ਬਦ ਆ ਬਹੁਤ ਘੱਟ ਸੀ। ਸ਼ਾਇਦ ਅਬਰਾਰ ਸਾਹਿਬ ਸਭ ਤੋਂ ਪਹਿਲਾਂ ਥੋੜ੍ਹਾ ਜਿਹਾ ਆਪਣੇ ਪਿਛੋਕੜ ਦੇ ਬਾਰੇ ਜ਼ਰੂਰ ਦੱਸੋ, ਕਿਉਂਕਿ ਪੰਜਾਬੀਆਂ ਨੂੰ ਤਾਂ ਇੰਨਾ ਕਿ ਪਤਾ ਤੁਹਾਡਾ ਇੱਕ ਗੀਤ ਆਇਆ ਸੀ ਕੋਲੈਬੋਰੇਸ਼ਨ, ਉਹ ਐਲਬਮ ਸੀ ਗੁਰਦਾਸ ਮਾਨ ਸਾਹਿਬ ਤੇ ਸੁਖਜਿੰਦਰ ਸ਼ਿੰਦਾ ਉਹਨਾਂ ਦੇ ਨਾਲ, ਤੇ ਪਹਿਲੀ ਸਾਡੀ ਲਾਈਨ ਸੀ ਮਟਕ ਮਟਕ ਤੇ ਤੁਰਦੀ ਹੈ ਨਾ। ਬਈ ਉਸ ਵੇਲੇ ਦੋਸਤੋ ਸ਼ਾਇਦ ਤੁਹਾਨੂੰ ਵੀ ਯਾਦ ਹੋਏਗਾ, ਪੰਜਾਬੀ ਅਕਸਰ ਇਹ ਗੱਲ ਕਰਦੇ ਹੁੰਦੇ ਸੀ, ਚਲੋ ਗੁਰਦਾਸ ਮਾਨ ਸੁਖਜਿੰਦਰ ਸ਼ਿੰਦਾ ਬੜੇ ਵਧੀਆ ਗਾਇਕ ਸੀਗੇ, ਪਰ ਪੰਜਾਬੀਆਂ ਨੇ ਸ਼ਾਇਦ ਅਬਰਾਰ ਸਾਹਿਬ ਨੂੰ ਇੱਦਾਂ ਦੇ ਰੂਪ ਦੇ ਵਿੱਚ ਪਹਿਲੀ ਵਾਰ ਸੁਣਿਆ ਸੀ। ਤੇ ਮਟਕ ਮਟਕ ਵਾਲਾ ਗਵਈਆ ਜਿਹੜਾ ਅੱਜ ਆਪਣੇ ਨਾਲ ਨੇ, ਤੇ ਥੋੜਾ ਜਿਹਾ ਆਪਣੇ ਪਿਛੋਕੜ ਬਾਰੇ ਦੱਸੋ। ਮੈਂ ਜੀ ਆਈ ਵਾਸ ਬੋਰਨ ਇਨ ਫੈਸਲਾਬਾਦ, ਉੱਥੇ ਵੀ ਬਿਲਕੁਲ ਇਹੀ ਬੋਲੀ ਜਾਂਦੀ ਹੈ ਜਿਹੜੀ ਤੁਸੀਂ ਬੋਲਦੇ ਹੋ ਪਿਆਰੇ। ਔਰ ਉਸ ਤੋਂ ਬਾਅਦ ਮੇਰੇ ਵਾਲੇ ਸਾਹਿਬ ਇੱਕ ਸਿਵਲ ਸਰਵੈਂਟ ਸਨ ਔਰ ਜੱਟ ਫੈਮਿਲੀ ਦੇ ਨਾਲ ਸਾਡਾ ਤਾਲੁਕ ਹੈ। ਔਰ ਜਦੋਂ ਵੀ ਅਸੀਂ ਕੈਨੇਡਾ 'ਚ ਜਾਂ ਹੋਰ ਮੁਲਕਾਂ ਦੇ ਵਿੱਚ ਜਾ ਕੇ ਸਰਦਾਰ ਭਰਾਵਾਂ ਨੂੰ ਮਿਲਣੇ ਆ ਤਾਂ ਉਹਨਾਂ 'ਚੋਂ ਕਈ ਕਾਲੋਂ ਨਿਕਲ ਆਉਂਦੇ ਨੇ। ਅੱਛਾ, ਕਾਲੋਂ। ਦਾਦੀ ਅੰਮਾ ਮੇਰੀ ਬਾਜਵੀ ਸੀ, ਅੱਛਾ ਜੀ, ਤੇ ਚਾਚੀ ਮੇਰੀ ਚੀਮਾ ਸੀ, ਤੇ ਹੋਰ ਬੇਸ਼ੁਮਾਰ ਜੱਟਾਂ ਦੀਆਂ ਜਿਹੜੀਆਂ ਸਾਡੀਆਂ ਰਿਸ਼ਤੇਦਾਰੀਆਂ, ਕਹਿੰਦੇ ਨਾ ਨਾਨੀ ਇੱਕੋ ਹੀ ਹੁੰਦੀ ਹੈ ਜੀ। ਤੇ ਅਗਰ ਅਸੀਂ ਪਿੱਛੇ ਜਾਈਏ ਤੇ ਸਾਡੇ ਜਿਹੜੇ ਨੇ ਇੰਡੀਆ ਦੇ ਵਿੱਚ ਵੀ ਉਹ ਰਿਸ਼ਤੇਦਾਰੀਆਂ ਜਿਹੜੀਆਂ ਨੇ ਉਹ ਨਿਕਲਦੀਆਂ ਨੇ। ਤੇ ਮੈਂ ਫਿਰ ਉਸ ਤੋਂ ਬਾਅਦ ਜਦੋਂ ਸਕੂਲ ਗਿਆ ਤੇ ਗੁਜਰਾਤ, ਫਿਰ ਉਸ ਤੋਂ ਬਾਅਦ ਬਚਪਨ 'ਚ ਹੀ ਇਹ ਸ਼ੌਕ ਸੀ ਮਿਊਜ਼ਿਕ ਵਗੈਰਾ ਦਾ। ਉਸ ਤੋਂ ਬਾਅਦ ਰਾਵਲਪਿੰਡੀ ਚਲੇ ਗਏ, ਉੱਥੇ ਮੈਂ ਗ੍ਰੈਜੂਏਸ਼ਨ ਕੀਤੀ, ਮਾਸਟਰਸ ਕੀਤਾ। ਉਸ ਤੋਂ ਬਾਅਦ ਮੈਂ ਲਾਹੌਰ ਆ ਗਿਆ ਔਰ ਇਸ ਦਾ ਇੱਕ ਇੰਸਟੀਟਿਊਸ਼ਨ ਹੈ ਬਾਏ ਦ ਨੇਮ ਆਫ HSN ਕਾਲਜ, ਉੱਥੇ ਮੈਂ ਜੀਓਗ੍ਰਾਫੀ ਪੜ੍ਹਾਉਂਦਾ ਰਿਹਾ। ਔਰ ਜਦੋਂ ਵੀ ਮੈਂ CSS ਕਰਨਾ ਚਾਹ ਰਿਹਾ ਸਾਂ ਮੈਂ ਵੀ, ਤੇ ਜਿਸ ਤਰ੍ਹਾਂ ਉੱਥੇ ICS ਹੁੰਦਾ ਹੈ ਇੰਡੀਆ 'ਚ ਜੀ, ਤੇ ਉਹ ਮੇਰੇ ਫਾਦਰ ਨੂੰ ਸ਼ੌਕ ਸੀ, ਤੇ ਜਦੋਂ ਵੀ ਮੈਂ ਪੜ੍ਹਨ ਬਹਿੰਦਾ ਸਾਂ ਤਾਂ ਕੋਈ ਨਾ ਕੋਈ ਗਾਣਾ ਲਿਖ ਕੇ ਉੱਠਦਾ ਸਾਂ। ਤੇ ਉਹ ਫਿਰ ਇਹ ਗਾਣਾ ਲਿਖਿਆ ਗਿਆ ਮੇਰੇ ਕੋਲ, ਕਿੰਨੇ ਜਾਣਾ ਬਿੱਲੋ ਦੇ ਘਰ 95 ਵਿੱਚ, ਤੇ ਉਹ ਗਾਣਾ ਗਾਇਆ ਤੇ ਉਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਥਰਥੱਲੀ, ਕੋਈ 10 ਮਿਲੀਅਨ ਉਹਦੀਆਂ ਕੇਸਟਾਂ ਉਦੋਂ ਹੁੰਦੀਆਂ ਸਨ ਜੀ, ਉਹ ਵਿਕੀਆਂ ਔਰ ਉਹਦੇ ਨਾਲ ਓਵਰਨਾਈਟ ਇੱਕ ਫੇਮ ਮਿਲਿਆ। ਫਿਰ ਮੈਂ ਇੱਧਰ ਆ ਗਿਆ ਮਿਊਜ਼ਿਕ ਦੇ ਵਿੱਚ। ਜਦੋਂ ਆਇਆ ਤੇ ਫਿਰ ਉਹਦੇ ਨਾਲ ਇਹ ਹੋਇਆ ਕਿ ਮੈਂ ਬੜਾ ਸਮਝ ਲਓ ਇੰਜੋਏ ਕਰ ਰਿਹਾ ਸੀ ਲਾਈਫ ਨੂੰ ਜੀ, ਬਟ ਮਾਈ ਮਦਰ ਪਾਸਡ ਅਵੇ ਇਨ 1996। ਉਹ ਫਿਰ ਥੋੜ੍ਹਾ ਜਿਹਾ ਨਾ ਇੱਕ ਡਿਪਰੈਸ਼ਨ ਜਿਹਾ ਆਇਆ, ਤੇ ਮੈਂ ਫਿਰ ਉਹ ਸੋਚਿਆ ਕਿ ਆਪਣੀ ਮਦਰ ਦੇ ਨਾਂ 'ਤੇ ਇੱਕ ਹੌਸਪੀਟਲ ਬਣਾਇਆ ਜਾਏ ਰਿਮੋਟ ਰੂਰਲ ਏਰੀਆ 'ਚ। ਉਹ ਫਿਰ ਲਾਈਨ ਫਿਰ ਥੋੜ੍ਹੀ ਜਿਹੀ ਚੇਂਜ ਹੋਈ ਤੇ ਇੱਕ ਆਰਗੇਨਾਈਜੇਸ਼ਨ ਅਸੀਂ ਸਟੈਬਲਿਸ਼ ਕੀਤੀ ਬਾਏ ਦ ਨੇਮ ਆਫ ਸਹਾਰਾ, ਵਿਚ ਸਟੈਂਡਸ ਫॉर ਸਰਵਿਸਿਜ਼ ਏਮਡ ਐਟ ਹੈਲਥ ਐਂਡ ਅਵੇਕਨਿੰਗ ਇਨ ਰਿਮੋਟ ਏਰੀਆਜ਼। ਰਿਮੋਟ ਏਰੀਆ ਜਿੱਥੇ ਪਿੰਡਾਂ ਦੇ ਲੋਕੀ ਵਿਚਾਰੇ, ਉੱਥੇ ਹੌਸਪੀਟਲ ਕੋਈ ਨਹੀਂ, 4 ਮਿਲੀਅਨ ਕੈਚਮੈਂਟ ਵਾਸਤੇ। ਅਤੇ ਉਹ ਨਾਰੋਵਾਲ ਮੇਰਾ ਜਿਹੜਾ ਆਬਾਈ ਗਾঁव ਹੈ, ਉੱਥੇ ਜਿੱਥੇ ਮੇਰੇ ਦਾਦਾ ਪੜਦਾਦਾ ਰਹਿੰਦੇ ਸੀ, ਉਹ ਨਾਰੋਵਾਲ ਬਿਲਕੁਲ ਬਾਰਡਰ ਲਾਈਨ ਦੇ ਉੱਤੇ। ਔਰ ਇਹ ਉਹੀ ਜਗ੍ਹਾ ਜਿੱਥੇ ਕਰਤਾਰਪੁਰ ਰਾਹਦਾਰੀ ਹੁਣ ਲਾਂਘਾ ਜਿਹੜਾ ਜਿਹਨੂੰ ਆਉਂਦੇ ਅਸੀਂ ਉਹ ਬਣਿਆ। ਉਹ ਮੇਰੀ ਕੌਂਸਟੀਚੁਐਂਸੀ ਦੇ ਵਿੱਚ, ਕਿਉਂਕਿ ਮੈਂ ਪੋਲੀਟਿਕਸ ਵਿੱਚ ਵੀ ਹਾਂ। ਅਤੇ ਉਹ ਉੱਥੇ ਅਸੀਂ ਹੌਸਪੀਟਲ ਬਣਾਇਆ ਪਹਿਲਾਂ 600 ਬੈੱਡਸ ਦਾ, ਜਿਹਦੇ 'ਚ ਹੁਣ ਤੱਕ 3.7 ਮਿਲੀਅਨ ਲੋਕਾਂ ਦਾ ਇਲਾਜ ਹੋਇਆ। ਅਤੇ ਆਈ ਬਿਲੀਵ ਕਿ ਹਿਊਮੈਨਿਟੀ ਨਾਲੋਂ ਵੱਡੀ ਕੋਈ ਚੀਜ਼ ਨਹੀਂ ਦੁਨੀਆ 'ਚ।
ਯਾਨੀ ਇਹ ਦੁਨੀਆ ਵੀ ਤੇ ਸਾਡਾ ਬਿਲੀਵ ਹੈ ਕਿ ਦੁਨੀਆ ਤੋਂ ਬਾਅਦ ਵੀ ਆਉਣ ਵਾਲੀ ਦੁਨੀਆ 'ਚ ਸਭ ਤੋਂ ਵੱਡਾ ਸਵਾਲ ਜਿਹੜਾ ਸਾਨੂੰ ਹੋਣਾ ਹੈ ਉਹ ਇਹ ਹੈ ਕਿ ਤੁਸੀਂ ਇਨਸਾਨ ਦੇ ਨਾਲ ਕੈਸਾ ਇੱਕ ਸਲੂਕ ਕੀਤਾ ਸੀ। ਤੇ ਉਹਦੇ ਤਹਿਤ ਅਸੀਂ ਸਮਝਦੇ ਹਾਂ ਕਿ ਇਨਸਾਨੀਅਤ ਇਰਰਿਸਪੈਕਟਿਵ ਆਫ ਕਾਸਟ, ਕਲਰ, ਕ੍ਰੀਡ, ਰਿਲੀਜਨ, ਨੈਸ਼ਨੈਲਿਟੀ। ਵੇਖੋ ਨਾ, ਮੈਂ ਹਮੇਸ਼ਾ ਕਹਿੰਦਾ ਕਿ ਬਟਵਾਰਾ ਹੋਇਆ, ਹਰ ਸ਼ਹਿਰਾਂ ਦੇ ਨਾਂ ਤਬਦੀਲ ਹੋ ਗਏ ਨੇ, ਲੇਕਿਨ ਜਿਹੜਾ ਗੁਲਾਬ ਦੇਵੀ ਹਸਪੀਟਲ ਸੀ ਉਹਦਾ ਨਾਂ ਕੋਈ ਨਹੀਂ ਚੇਂਜ ਕਰ ਸਕਿਆ। ਹੋਰ ਬਥੇਰੇ ਹਸਪੀਟਲ ਨੇ, ਕਿਉਂ? ਉਹ ਇਨਸਾਨੀਅਤ ਦੇ ਨਾਂ ਤੇ ਬਣੇ ਸੀ ਜੀ, ਤੇ ਉਹ ਇਸ ਤੋਂ ਵੱਡਾ ਕੰਮ ਕੋਈ ਨਹੀਂ। ਸੋ ਉਹ ਕੰਮ ਅਸਾਂ ਸ਼ੁਰੂ ਕਰ ਲਿਆ। ਫਿਰ ਉਸ ਤੋਂ ਬਾਅਦ ਇੱਕ ਮੈਡੀਕਲ ਕਾਲਜ ਬਣਾਇਆ ਤਾਂ ਕਿ ਉਹਦੀ ਰਨਿੰਗ ਦੇ ਵਿੱਚ ਸਮੂਥ ਰਨਿੰਗ 'ਚ ਆਸਾਨੀ ਹੋਵੇ, ਕਿਉਂਕਿ ਇਟ ਇਜ਼ ਅ ਫ੍ਰੀ ਹਸਪੀਟਲ ਫॉर ਪੂਅਰ ਪੀਪਲ। ਉਸ ਤੋਂ ਬਾਅਦ ਅਸੀਂ ਹੁਣ ਇੱਕ ਕੈਂਸਰ ਹਸਪੀਟਲ ਵੀ ਬਣਾਉਣ ਜਾ ਰਹੇ ਹਾਂ। ਮਿਊਜ਼ਿਕ ਦਾ ਸਿਲਸਿਲਾ ਚੱਲਦਾ ਰਿਹਾ ਔਰ ਫਿਰ ਮੈਨੂੰ ਇੱਕ ਮੌਕਾ ਮਿਲਿਆ ਗੁਰਦਾਸ ਮਾਨ ਜੀ ਦੇ ਨਾਲ ਗਾਣਾ ਗਾਉਣ ਦਾ। ਔਰ ਜਿਹਦਾ ਇਹ ਮੌਕਾ ਕਿੱਦਾਂ ਸੁਭਾਵਿਕ ਬਣ ਗਿਆ? ਇਹ ਮੈਂ ਕਿਉਂਕਿ ਲੰਡਨ ਜਾਂਦਾ ਰਹਿੰਦਾ ਸੀ ਤੇ ਸਾਡੇ ਜਿਹੜੇ ਪ੍ਰੋਮੋਟਰ ਸਨ ਉਹ ਸਾਂਝੇ ਹੀ ਸੀ, ਜਿਹੜੇ ਉਧਰ ਵੀ ਇੱਧਰ ਵੀ ਫਨਕਾਰ। ਤੇ ਉੱਥੇ ਮੇਰੇ ਇੱਕ ਦੋਸਤ ਨੇ ਉਹਨਾਂ ਨੇ ਫਿਰ ਇਹ ਗਾਣਾ ਜਿਹੜਾ ਸੁਖਵਿੰਦਰ ਸ਼ਿੰਦਾ ਨੇ ਉਹ ਇਹ ਲਿਖਿਆ ਸੀ, ਉਹਨਾਂ ਨੇ ਗੁਰਦਾਸ ਮਾਨ ਸਾਹਿਬ ਨੂੰ ਵੀ ਔਨ ਬੋਰਡ ਲਿਆ ਤੇ ਮੈਨੂੰ ਵੀ ਲਿਆ, ਤੇ ਉਹ ਫਿਰ ਅਸੀਂ ਇਹ ਗਾਣਾ ਮਿਲ ਕੇ ਗਾਇਆ। ਔਰ ਮੈਨੂੰ ਨਹੀਂ ਸੀ ਅੰਦਾਜ਼ਾ ਕਿ ਇਹ ਮਟਕ ਮਟਕ ਜਿਹੜਾ ਉਹ ਇੰਨਾ ਉੱਥੇ ਪਪੂਲਰ ਹੋਏਗਾ, ਇੱਕ ਲਫ਼ਜ਼ ਹੀ। ਔਰ ਚਲੋ ਇਸ ਇੰਟਰਵਿਊ ਦੇ ਬਹਾਨੇ ਤੁਹਾਨੂੰ ਪਤਾ ਲੱਗ ਗਿਆ ਵੀ ਪੰਜਾਬੀ ਕੀ ਤੁਹਾਡਾ ਇੱਕ ਵੱਖਰਾ ਨਾਮ ਵੀ ਹੈਗਾ, ਕਿਉਂਕਿ ਐਕਸੈਂਟ ਦਾ ਫਰਕ ਹੈ ਨਾ, ਸਾਡੇ ਵਾਲੀ ਭਾਸ਼ਾ ਦੇ ਵਿੱਚ ਤੇ ਤੁਹਾਡੇ ਵਾਲੀ ਭਾਸ਼ਾ ਦੇ ਵਿੱਚ। ਹੈ ਤਾਂ ਪੰਜਾਬੀ ਆ, ਵੈਸੇ ਵੀ ਕਹਿੰਦੇ ਆ ਵੀ 15 ਕਿਲੋਮੀਟਰ ਤੇ ਭਾਸ਼ਾ ਬਦਲਦੀ ਹੈ, ਐਕਸੈਂਟ ਦਾ ਫਰਕ ਪੈ ਜਾਂਦਾ। ਸਪੈਸ਼ਲੀ ਉਹ ਜਿਹੜਾ ਮਟਕ ਸਾਤੋਂ ਨਹੀਂ ਬੋਲ ਹੁੰਦਾ। ਨਹੀਂ, ਤੁਸੀਂ ਬੜਾ ਪਿਆਰਾ ਬੋਲਦੇ ਹੋ। ਮੈਂ ਤੇ ਦੱਸਦਾ ਪਿਆ ਤੁਹਾਨੂੰ ਆਫ ਦਾ ਵੀ ਗੱਲ ਹੋ ਰਹੀ ਸੀ ਕਿ ਜਿਹੜਾ ਆਪਣਾ ਮੀਕਾ ਸਿੰਘ ਹੈ, ਇਹ ਮੇਰਾ ਬਹੁਤ ਪਿਆਰਾ ਦੋਸਤ ਯਾਰ। ਤੇ ਜਦੋਂ ਪਾਕਿਸਤਾਨ ਆਉਂਦਾ ਤੇ ਮੇਰੇ ਕੋਲ ਲਾਜ਼ਮੀ ਹੁੰਦਾ ਸੀ ਖਾਣਾ ਖੁਣਾ ਖਾਈਦਾ, ਤੇ ਉਹ ਮੇਰੀ ਪੰਜਾਬੀ ਨੂੰ ਬੜਾ ਪਸੰਦ ਕਰਦਾ ਤੇ ਮੈਂ ਉਹਦੀ ਪੰਜਾਬੀ ਤੇ ਡੋਲ ਜਾਣਾ, ਤੇ ਬੜਾ ਮਜ਼ਾ ਆਉਂਦਾ, ਸਵਾਦ ਆਉਂਦਾ ਹੈ ਕਿ ਇੱਕ ਦੂਜੇ ਦੀ। ਔਰ ਫੈਸਲਾਬਾਦ ਜਿਹੜਾ ਏਰੀਆ ਸਾਡਾ, ਉੱਥੇ ਬਿਲਕੁਲ ਇਹੀ ਬੋਲੀ ਜਾਂਦੀ ਜਿੱਦਾਂ ਤੁਸੀਂ ਬੋਲਦੇ ਹੋ। ਹਾਂ, ਉੱਥੇ ਬਿਲਕੁਲ ਇਹੀ ਹੈ। ਠੀਕ ਹੈ। ਜਿੱਦਾਂ ਤੁਸੀਂ ਦੱਸਿਆ ਵੀ ਜਿਓਗ੍ਰਾਫੀ ਦੇ ਤੁਸੀਂ ਟੀਚਰ ਰਹੇ ਆ, ਜਿਓਗ੍ਰਾਫੀ ਆਇਆਂ ਦਾ ਕੰਮ ਹੁੰਦਾ ਵੀ ਇੱਧਰਲੇ ਇਲਾਕੇ 'ਚੋਂ ਦੇਖਣਾ, ਦੂਏ ਪਾਸੇ ਇਲਾਕੇ 'ਤੇ ਜਾਣਾ, ਮਿੱਟੀ ਦੀ ਪਰਖ ਕਰਨੀ ਵਗੈਰਾ ਵਗੈਰਾ। ਇਹ ਬਿੱਲੋ ਦਾ ਘਰ ਫੇ ਉਹ ਤੋਂ ਹੀ ਪ੍ਰਭਾਵਿਤ ਸੀ? ਬੜਾ ਡਿਫਰੈਂਟ ਸਵਾਲ ਹੈ, ਤੁਸੀਂ ਅੱਜ ਤੱਕ ਨਹੀਂ ਕਦੀ ਕਿਸੇ ਨੇ ਪੁੱਛਿਆ ਇਹਨੂੰ ਜਿਓਗ੍ਰਾਫੀ ਦੇ ਨਾਲ ਤੁਸੀਂ ਰਿਲੇਟ ਕੀਤਾ। ਲੇਕਿਨ ਜਿਓਗ੍ਰਾਫੀ ਇੱਕ ਬੜਾ ਖੁਸ਼ਕ ਜਿਹਾ ਡਰਾਈ ਸਬਜੈਕਟ ਸੀ, ਉਹ ਤਰੌਂਕਲਾਂ ਮਾਰਨ ਵਾਸਤੇ ਬਿੱਲੋ ਦੇ ਘਰ ਲਿਖਿਆ। ਇਹ ਵੀ ਵੈਸੇ ਤਾਂ ਗੱਲ ਹੈ ਤੁਹਾਡੀ ਸਹੀ ਆ। ਤੇ ਸਹਾਰਾ ਬਾਰੇ ਤੁਸੀਂ ਗੱਲ ਕੀਤੀ ਆ, ਨਾਰੋਵਾਲ ਜਿਹੜਾ ਤੁਸੀਂ ਜਿੱਥੇ ਇਹ ਸ਼ੁਰੂ ਕੀਤਾ, ਹਸਪੀਟਲ ਵੀ ਸ਼ੁਰੂ ਕੀਤਾ। ਨਾਰੋਵਾਲ ਪੰਜਾਬੀ ਦੇ ਵਿੱਚ ਫਿਲਮ ਆਈ ਸੀ ਦੋਸਤੋ, ਪਿੰਜਰ, ਅਮਰਤਾ ਪ੍ਰੀਤਮ ਉਹਨਾਂ ਦਾ ਨਾਵਲ, ਬੜਾ ਮਸ਼ਹੂਰ ਨਾਵਲ ਆ ਪਿੰਜਰ, ਜਿਹੜਾ ਕਿ ਨਾਰੋਵਾਲ ਦੀ ਇੱਕ ਸਟੋਰੀ ਜਿਹੜੀ ਦੱਸਦਾ। ਬੜਾ ਪਿਆਰ ਆ ਉਹ ਜਿਹੜੀ ਫਿਲਮ ਆ, ਕਿਉਂਕਿ ਇੱਕ ਹਿੱਟ ਬਹੁਤ ਹੋਈ। ਤੇ ਨਾਰੋਵਾਲ ਦੇ ਨਾਲ ਜਿਹੜਾ ਪਿਆਰ ਆ ਪੰਜਾਬੀਆਂ ਦਾ ਬਹੁਤ ਹੈ। ਜਦੋਂ ਤੁਸੀਂ ਹੁਣ ਵੀ ਸੁਣਨਗੇ ਸ਼ਾਇਦ ਉਹ ਨਾਵਲ, ਉਹਦੀ ਇੱਕ ਸਪਿਰਿਚੁਅਲ ਰੀਜ਼ਨ ਵੀ ਹੈ ਨਾ ਕਿ ਬਾਬਾ ਜੀ ਗੁਰੂ ਨਾਨਕ ਦੇਵ ਜੀ ਜਿਹੜੇ ਨੇ, ਉੱਥੇ ਉਹਨਾਂ ਦੀ ਮੜੀ ਉੱਥੇ ਸਾਰਾ ਮਤਲਬ, ਔਰ ਉੱਥੇ ਉਹ ਜਿਹੜਾ ਲੰਘ ਹੈ ਉਹਦੀ ਵਜ੍ਹਾ ਵੀ ਇਹੀ ਹੈ। ਤੇ ਉਹਦੇ ਜਿਹੜੀ ਆਪਣਾ ਸਿੱਖ ਕਮਿਊਨਿਟੀ ਹੈ ਉਹਦੇ ਵਾਸਤੇ ਤੇ ਉਹ ਸਮਝ ਲਓ ਇੰਝ ਜਿਵੇਂ ਸਾਡੇ ਵਾਸਤੇ ਮਦੀਨਾ ਹੈ, ਤੇ ਉਹ ਬੜਾ ਮੁਹੱਬਤ ਕਰਦੇ ਨੇ। ਔਰ ਇਸ ਮੁਹੱਬਤ ਨੂੰ ਜ਼ਿਹਨ 'ਚ ਰੱਖਦੇ ਹੋਏ ਸਾਡੀ ਹਕੂਮਤ ਨੇ ਵੀ ਔਰ ਫੌਜ ਨੇ ਮਿਲ ਕੇ ਫੈਸਲਾ ਕੀਤਾ ਸੀ ਕਿ ਯਾਰ ਇਹਨਾਂ ਨੂੰ ਜ਼ਰੂਰ ਮੌਕਾ ਦੇਣਾ ਚਾਹੀਦਾ। ਦੂਰੋਂ ਵਹਿੰਦੇ ਨੇ ਦੂਰਬੀਨ ਦੇ ਨਾਲ, ਤੇ ਕਿੰਨਾ ਉਹਨਾਂ ਦਾ ਦਿਲ ਕਰਦਾ ਹੋਏਗਾ ਕਿ ਯਾਰ ਚਲੇ ਜਾਵਾਂਗੇ, ਅਗਰ ਇਹ ਖੋਲ ਦਿਆਂਗੇ, ਮਾੜਾ ਜਿਹਾ ਕੰਮ ਕਰ ਦਈਏ ਤੇ ਕਿੰਨੇ ਖੁਸ਼ ਹੋ ਜਾਣਗੇ। ਤੇ ਉਹਦੇ ਵਾਸਤੇ ਜ਼ਿਹਨ 'ਚ ਉਹ ਜਿਹੜੀ ਸਾਡੀ ਮੀਟਿੰਗ ਹੋਈ ਸੀ, ਕਿਉਂਕਿ ਉਹਦੇ 'ਚ ਇਹ ਵੀ ਸੁਣਨ 'ਚ ਮਿਲਿਆ ਵੀ ਤੁਹਾਡਾ ਵੀ ਕਾਫੀ ਯੋਗਦਾਨ ਰਿਹਾ ਉਸ ਲਾਂਘੇ ਦੇ ਵਿੱਚ। ਆਹੋ, ਉਹ ਅਸਲ 'ਚ ਕਿਉਂਕਿ ਮੈਂ PTI ਦੇ ਵਿੱਚ ਹਾਂ, ਮੈਂ ਜੁਆਇਨ ਕਰ ਲਈ ਸੀ ਪਾਰਟੀ ਜਿਹੜੀ ਹੈ 2011 ਦੇ ਵਿੱਚ, ਤੇ ਮੈਂ ਖਾਨ ਸਾਹਿਬ ਦੇ ਨਾਲ ਕੈਂਪੇਨ ਦੇ ਵਿੱਚ ਵੀ ਥਰੂ ਆਊਟ ਅਸੀਂ ਨਾਲ ਹੀ ਰਹੇ ਹਾਂ। ਉਹ ਬੰਦਾ ਸੱਚਾ ਹੈ, ਸਭ ਤੋਂ ਅੱਛੀ ਗੱਲ ਜਿਹੜੀ ਮੈਨੂੰ ਲੱਗਦੀ, ਇੱਕ ਸੱਚਾ ਇੱਕ ਦਲੇਰ ਹੈ, ਜਿਹੜੀ ਉਹਦੇ ਦਿਲ 'ਚ ਗੱਲ ਹੈ ਨਾ ਉਹ ਉਹਨੇ ਕਰ ਦੇਣੀ। ਤੇ ਉਹ ਸਾਡੀ ਕੌਮ ਨੂੰ ਉਹਦੀ ਗੱਲ ਪਸੰਦ ਆਈ ਹੈ। ਪਹਿਲਾਂ ਜਿਹੜੇ ਮੋਸਟਲੀ ਪੋਲੀਟੀਸ਼ੀਅਨ ਸਨ, ਉਹ ਟਿਪੀਕਲ ਪੋਲੀਟੀਸ਼ੀਅਨ ਜਿਹੜਾ, ਉਹ ਦੋਵਾਂ ਪਾਸੇ ਇੱਕੋ ਜਿਹੇ ਸਨ, ਉੱਧਰ ਵੀ ਇੰਡੀਆ ਵੀ ਇੱਧਰ ਵੀ। ਉਹ ਮੈਂ ਜ਼ਾਤੀ ਤੌਰ 'ਤੇ ਸਮਝਦਾ ਵਾਂ ਹੁਣ ਟਾਈਮ ਜਿਹੜਾ ਨਾ ਉਹ ਇਹ ਵੇ ਕਿ ਬਜਾਏ ਇਸ ਦੇ ਕਿ ਪੋਲੀਟੀਸ਼ੀਅਨ ਸਾਨੂੰ ਕੰਟਰੋਲ ਕਰਨ, ਕੌਮ ਜਿਹੜੀ ਹੈ, ਜਨਤਾ ਜਿਹੜੀ ਇਹ ਪੋਲੀਟੀਸ਼ੀਅਨਸ ਨੂੰ ਕੰਟਰੋਲ ਕਰਨ। ਔਰ ਇਹ ਮੁਹੱਬਤ ਦੀ ਜਿਹੜੀ ਭਾਸ਼ਾ ਹੈ ਉਹਨੂੰ ਉਹਦਾ ਪ੍ਰਚਾਰ ਕਰਨਾ ਇੰਤਹਾਈ ਜ਼ਰੂਰੀ ਹੈ। ਔਰ ਇਹ ਦੋਵਾਂ ਪਾਸੇ ਸਬਕ, ਔਰ ਆਹਿਸਤਾ ਆਹਿਸਤਾ ਇਹ ਆ ਜਾਣਾ ਮੈਨੂੰ ਲੱਗਦਾ, ਕਿਉਂਕਿ ਅਵੇਅਰਨੈਸ ਹੋ ਰਹੀ ਹੈ, ਲੋਕਾਂ ਨੂੰ ਹਿਸਟਰੀ ਦਾ ਪਤਾ ਲੱਗਦਾ ਪਿਆ, ਲੋਕ ਫੇਸਬੁੱਕ, ਟਵਿੱਟਰ, ਅੱਜ ਕੋਈ ਗੱਲ ਛੁਪਦੀ ਨਹੀਂ ਜੀ। ਸਭ ਤੋਂ ਅੱਛੀ ਗੱਲ ਇਹ ਵੇ ਅੱਜ ਕਿ ਗੱਲ ਖੁੱਲ੍ਹ ਕੇ ਸਾਹਮਣੇ ਆ ਜਾਂਦੀ ਹੈ। ਔਰ ਜਨਤਾ ਜਿੰਨੀ ਜ਼ਿਆਦਾ ਐਜੂਕੇਟਡ ਹੋਏਗੀ
ਉਹਨਾਂ ਬਿਹਤਰ ਫੈਸਲਾ हुकूमतां करनगियां, सरकार करेगी, क्योंकि वो सरकार नूं प्रेस करनगे और सरकार फिर अगों अच्छे फैसले करेगी। और मैं समझना कि यह जिहड़ी सरकार दी काम है लांघे वाला, ये रिफ्लैक्शन एक तरह उस मुहब्बत की जिहड़ी कौम ने दित्ती इमरान खान नूं। और उस मीटिंग दे विच क्योंकि उस जिहड़ा साडा बोर्ड सी ਉਹਦੇ 'ਚ मैं भी एक छोटा जिहा पार्ट सां, ਤੇ ਉਹਦੇ 'ਚ ਸਾਰਿਆਂ 'ਤੇ ਮੇਰਾ ਵੀ ਬੜਾ ਸਟਰੋਂਗ ਵੋਟ ਸੀ ਕਿ ਜੀ ਕਿਉਂਕਿ ਸਰਦਾਰ ਕਮਿਊਨਿਟੀ ਨੂੰ ਵੈਸੇ ਹੀ ਬਹੁਤ ਜ਼ਿਆਦਾ ਪਸੰਦ ਪਾਕਿਸਤਾਨ 'ਚ ਕੀਤਾ ਜਾਂਦਾ ਹੈ। ਤੁਸੀਂ ਅਗਰ ਉੱਥੇ ਆ ਜਾਓਗੇ ਨਾ, ਤੁਸੀਂ ਤੇ ਪੱਗ ਨਹੀਂ ਬੰਨੀ, ਜਿਹੜੇ ਪਛਾਣੇ ਜਾਂਦੇ ਨੇ ਨਾ ਦੂਰੋਂ, ਉਹ ਬਾਜ਼ਾਰ 'ਚੋਂ ਲੰਘ ਨਹੀਂ ਸਕਦੇ। ਅੱਛਾ, ਉਹ ਕੋਈ ਨਾ ਕੋਈ ਬੰਦਾ ਖਿੱਚ ਕੇ ਲੈ ਜਾਏਗਾ ਉਹਨਾਂ ਨੂੰ ਕਿ ਸਾਡੇ ਕੋਲ ਚਾਹ ਪੀ ਕੇ ਜਾਣੀ ਹੈ ਤੁਸੀਂ। ਉਹ ਬੜਾ ਫਿਰ ਖੁਸ਼ ਹੁੰਦੇ ਨੇ। ਉਹ ਸਾਡੇ ਵਾਸਤੇ ਹਰ ਸਰਦਾਰ ਪੱਗ ਵਾਲਾ ਸੈਲੀਬ੍ਰਿਟੀ ਹੈ। ਸਹੀ ਹੈ। ਪਾਕਿਸਤਾਨ 'ਚ ਇੰਨੀ ਜ਼ਿਆਦਾ ਉਹ ਰਿਸਪੈਕਟ ਔਰ ਪਿਆਰ ਹੈ। ਔਰ ਮੈਂ ਸਮਝਣਾ ਇਹ ਜਿਹੜਾ ਇੱਕ ਕੰਮ ਹੋਇਆ, ਸਟੈਪ ਹੋਇਆ, ਇਹ ਉਸ ਪਿਆਰ ਨੂੰ, ਮੁਹੱਬਤ ਨੂੰ ਜ਼ਿਆਦਾ ਫਰੋਗ ਦੇਗਾ ਔਰ ਉਸ ਖਿੱਤੇ ਦੇ ਅਮਨ ਵਾਸਤੇ ਵੀ ਬੜਾ ਜ਼ਰੂਰੀ ਹੈ। ਔਰ ਇਹਦਾ ਰਿਐਕਸ਼ਨ ਜਿਹੜਾ ਉਹ ਓਵਰਆਲ ਬਹੁਤ ਜ਼ਬਰਦਸਤ ਮੈਨੂੰ ਲੱਗਦਾ ਆਏਗਾ। ਫॉर द टाइम्स टू कम ਇੱਕ ਮੁਹੱਬਤ ਵਾਲੀ ਫਿਜ਼ਾ ਪੈਦਾ ਹੋਏਗੀ। ਦੈਟ ਇਜ਼ ਅਬਾਊਟ ਆਲ ਮੈਂ ਸਮਝਣਾ। ਤੁਸੀਂ ਜਿੱਦਾਂ ਕਹਿੰਦੇ ਆ ਵੀ ਮੁਹੱਬਤ ਦੀ ਗੱਲ ਪੈਗਾਮ ਆ, ਨੋ ਡਾਊਟ ਕਰਤਾਰਪੁਰ ਲਾਂਘਾ ਇਹਨੂੰ ਸਾਬਤ ਕਰਦਾ, ਪਰ ਨਾਲ ਹੀ ਧਾਰਾ 370 ਤੋਂ ਬਾਅਦ ਬੜਾ ਕਲੈਸ਼ ਹੋ ਗਿਆ। ਫਿਰ ਇੰਡੀਆ ਹਮੇਸ਼ਾ ਹੀ ਐਜ਼ ਏ ਪੋਲੀਟੀਸ਼ੀਅਨ ਤੁਸੀਂ ਆਨਸਰ ਬੈਟਰ ਦੇ ਸਕਦੇ ਆ ਕਿ ਇੰਡੀਆ ਵੀ ਇਹ ਦੋਸ਼ ਲਾਉਂਦਾ ਰਹਿੰਦਾ ਵੀ ਅੱਤਵਾਦ ਜਿਹੜਾ ਪ੍ਰਮੋਟ ਕਰ ਰਿਹਾ ਆ। ਉਹਦੇ ਨਾਲ ਫਿਰ ਤੁਹਾਨੂੰ ਲੱਗਦਾ ਨਹੀਂ ਵੀ ਇਹ ਜਿਹੜੇ ਰਿਸ਼ਤੇ ਆ ਇਹਨਾਂ ਵਿੱਚ ਥੋੜ੍ਹੀ ਜਿਹੀ ਕਿਤੇ ਕਿਤੇ ਕਸ਼ਮਕਸ਼ ਆ ਜਾਂਦੀ ਅਤੇ ਭੁਗਤਣਾ ਹਰ ਵਾਰ ਪੰਜਾਬੀਆਂ ਨੂੰ ਪੈਂਦਾ? ਇਹ ਗੱਲ ਸਹੀ ਹੈ। ਦੇਖੋ, ਮੈਂ ਸਮਝਣਾ ਇੱਕ ਤਾਂ ਅਨਫੋਰਚੂਨੇਟ ਕੰਮ ਜਿਹੜਾ ਹੋਇਆ ਨਾ ਦੁਨੀਆ ਦੇ ਵਿੱਚ, ਉਹ ਜਿਹੜਾ ਇਸਲਾਮੋਫੋਬੀਆ ਨਾ, ਹਾਂਜੀ, ਉਹਨੇ ਇੱਕ ਡੈਮੇਜ ਕੀਤਾ ਓਵਰਆਲ ਮੁਸਲਮਾਨਾਂ ਨੂੰ ਦੁਨੀਆ ਦੇ, ਔਰ ਇਨ ਪਰਟੀਕੂਲਰ ਪਾਕਿਸਤਾਨੀਆਂ ਨੂੰ ਵੀ। ਔਰ ਉਹਦੇ 'ਚ ਜਿਹੜਾ ਨਾ ਤਾਂ ਇਸਲਾਮ ਦਾ ਕੋਈ ਕਸੂਰ ਹੈ, ਨਾ ਮੁਸਲਮਾਨਾਂ ਦਾ ਕੋਈ ਕਸੂਰ ਹੈ। ਦੇਖੋ, a small percentage of any society does not represent the entire feelings of the entire community. ਹੁਣ ਅਗਰ ਇੱਕ ਸਿੱਖ ਉੱਠ ਕੇ ਕੋਈ ਇਹੋ ਜਿਹਾ ਕੰਮ ਕਰਦੇ ਤੇ ਸਾਰੇ ਸਿੱਖਾਂ ਨੂੰ ਤਾਂ ਨਹੀਂ ਅਸੀਂ ਉਹਦਾ ਦੋਸ਼ ਦੇ ਸਕਦੇ। ਵੈਸੇ ਵੀ ਜਦੋਂ ਆਪਾਂ ਗੱਲ ਕਰਦੇ ਹਾਂ, ਆਪਾਂ ਤਾਂ ਪੰਜਾਬੀ, ਜਦੋਂ ਪੰਜਾਬੀ ਆ ਗਏ, ਮੈਨੂੰ ਲੱਗਦਾ ਵੀ ਧਰਮ ਤਾਂ ਪਿੱਛੇ ਰਹਿ ਜਾਂਦਾ। ਇੰਝ ਹੀ ਗੱਲ ਹੈ, ਮੈਂ ਤਾਂ ਬਹੁਤੀ ਗੱਲ ਹੀ ਹੈ ਵੇ। ਔਰ ਉਹ ਤਾਂ ਕੋਈ ਸ਼ੱਕ ਹੀ ਨਹੀਂ ਇਹਦੇ 'ਚ। ਹਾਂ, ਲੇਕਿਨ ਇਹ ਵੇ ਕਿ ਇਹ ਸਾਨੂੰ ਜਿੰਨਾ ਜ਼ਿਆਦਾ ਸਟਰੋਂਗ ਟਾਈਜ਼ ਨੇ ਨਾ, ਉਹ ਅਗਰ ਕਰਨ ਦੀ ਜ਼ਰੂਰਤ ਹੈ। ਇਹ ਹੁਣ ਜਿਹੜਾ ਇੱਕ ਸਟੈਪ ਇਹਨਾਂ ਨੇ ਲਿਆ, ਉਮੀਦ ਹੈ ਕਿ ਦੂਜੇ ਪਾਸੋਂ ਵੀ ਨਾ ਇੱਕ ਅੱਛਾ ਰਿਸਪੌਂਸ ਉਹਦਾ ਆਏਗਾ। ਔਰ ਇੱਕ ਹੋਰ ਉਮੀਦ ਵੀ ਹੈ ਵੇ ਕਿ ਇਹ ਹਕੂਮਤਾਂ ਬਾਜ਼ ਔਕਾਤ ਸਰਕਾਰ ਜਿਹੜੀ ਨਾ, ਉਹ ਇਹ ਫੈਸਲੇ ਤਾਂ ਪੋਪੂਲਰ ਫੈਸਲੇ ਕਰਦੀ ਹੈ ਕਿ ਮੈਂ ਕੱਲ੍ਹ ਨੂੰ ਵੋਟ ਲੈਣੇ ਨੇ ਜੀ। ਅਤੇ ਅਗਰ ਜਨਤਾ ਜਿਹੜੀ ਹੈ ਅੱਛਾ ਫੈਸਲਾ ਕਰੇ ਔਰ ਉਹ ਕਵੇ ਕਿ ਅਸੀਂ ਪਿਆਰ ਚਾਹੁੰਦੇ ਹਾਂ, ਤੇ ਉਹ ਪਿਆਰ ਵਾਲੇ ਪਾਸੇ ਟੁਰ ਪੈਣਗੇ। ਸਿਆਸਤਦਾਨ ਤੇ ਥੋੜ੍ਹੇ ਜਿਹੇ ਸੈਲਫਿਸ਼ ਹੁੰਦੇ ਨੇ, ਜਿੱਥੋਂ ਉਹਨਾਂ ਨੂੰ ਵੋਟ ਲੱਭਣੇ ਨੇ ਉਹਨਾਂ ਨੇ ਉਸ ਪਾਸੇ ਜਾਣਾ। ਸੋ ਪੀਪਲ ਟੂ ਪੀਪਲ ਕੰਟੈਕਟ ਮੈਟਰਸ ਅ ਲੋਟ। ਉਹਨਾਂ ਨੂੰ ਦੱਸਣਾ ਚਾਹੀਦਾ ਅਤੇ ਪਿਆਰ ਦੇ ਵਿੱਚ ਪਹਿਲ ਕਰਨ ਜਿਹੜਾ ਨਾ, ਉਹਦੇ 'ਚ ਉਹ ਦੇਰ ਨਹੀਂ ਕਰਨੀ ਚਾਹੀਦੀ। ਉਹ ਮੈਂ ਸਮਝਣਾ ਉਹਦੇ ਵਾਸਤੇ ਸਟੈਪ ਹੋਇਆ ਅਤੇ ਹੋਪਫੁਲੀ ਉੱਥੋਂ ਰਿਸਪੌਂਸ ਜਿਹੜਾ ਉਹ ਅੱਛਾ ਆਏਗਾ। ਔਰ ਜਿਸ ਤਰ੍ਹਾਂ ਮੈਂ ਕਿਹਾ ਕਿ ਦੁਨੀਆ ਨਾ ਹੁਣ ਅੱਗੇ ਨੂੰ ਜਾ ਰਹੀ ਹੈ, ਉਹ ਚੀਜ਼ਾਂ ਲਰਨ ਕਰ ਰਹੀ ਹੈ ਔਰ ਫਰੀडम ਵੱਲ ਜਾ ਰਹੀ ਹੈ, ਮੋਰ ਡੈਮੋਕ੍ਰੇਸੀ। ਕਹਿੰਦੇ ਨੇ ਨਾ, ਇਫ ਡੈਮੋਕ੍ਰੇਸੀ ਫੇਲਸ ਦ ਸੋਲੂਸ਼ਨ ਇਜ਼ ਮੋਰ ਡੈਮੋਕ੍ਰੇਸੀ ਜੀ। ਅਤੇ ਉਹਦੀ ਰਿਫਲੈਕਸ਼ਨ ਜਿਹੜੀ ਜਦੋਂ ਨਜ਼ਰ ਆਏਗੀ ਵੱਡਿਆਂ ਫੈਸਲਿਆਂ ਦੇ ਵਿੱਚ, ਔਰ ਉਹਦੇ 'ਚ ਮੀਡੀਆ ਬਹੁਤ ਵੱਡਾ ਰੋਲ ਪਲੇ ਕਰਦਾ ਜੀ। ਅੱਛਾ, ਮੀਡੀਆ ਸ਼ੁੱਡ ਨਾਟ ਬੀ ਸਟੇਟ ਕੰਟਰੋਲਡ। ਮੈਂ ਸਮਝਣਾ ਉਹ ਅਗਰ ਜਨਤਾ ਦੇ ਜ਼ਰੀਏ ਉਹ ਸਾਹਮਣੇ ਆਵੇ ਨਾ, ਅਤੇ ਜਨਤਾ ਦੀ ਓਰੀਜਨਲ ਆਵਾਜ਼ ਨੂੰ ਚੁੱਕੇ, ਅਤੇ ਉਹਦੇ ਨਾਲ ਫਿਰ ਇੱਕ ਪਿਆਰ ਵਾਲੀ ਫਿਜ਼ਾ ਥੱਲੇ ਲੈਵਲ 'ਤੇ ਜ਼ਿਆਦਾ ਫੈਲੇਗੀ। ਅਗਰ ਮੀਡੀਆ, ਕਿਉਂਕਿ ਉਹ ਇਨਫਲੂਐਂਸਰ ਹੁੰਦਾ ਬਹੁਤ ਵੱਡਾ ਔਰ ਇੰਪੈਕਟ ਕ੍ਰੀਏਟ ਕਰ ਦਿੰਦਾ, ਅਗਰ ਮੀਡੀਆ ਕੰਟਰੋਲ ਕਰਕੇ ਤੁਸੀਂ ਕੋਈ ਇੱਕ ਨੈਰੇਟਿਵ ਖਾਸ ਦੇਣਾ ਸ਼ੁਰੂ ਕਰਦੇ ਹੋ ਲੋਕਾਂ ਨੂੰ, ਉਹ ਲੋਕ ਵਿਚਾਰੇ ਜ਼ਿਆਦਾ ਤਾਂ ਬਹੁਤ ਪੜ੍ਹੇ ਲਿਖੇ ਨਹੀਂ ਹੁੰਦੇ, ਉਹ ਪਿੰਡਾਂ ਦੇ ਵਿੱਚ ਉਹਨਾਂ ਨੂੰ ਜਿਹੜੀ ਗੱਲ ਤੁਸੀਂ ਦੱਸਣੀ ਉਹਨਾਂ ਨੂੰ ਉਹਦੇ 'ਤੇ ਰਿਐਕਟ ਕਰਨਾ ਸ਼ੁਰੂ ਕਰ ਦੇਣਾ। ਅਤੇ ਮੀਡੀਆ ਦਾ ਵੀ ਬਹੁਤ ਜ਼ਿਆਦਾ ਰੋਲ ਬਣਦਾ ਹੈ। ਤਦ ਹੀ ਹੁਣ ਜਿਹੜੀ ਡੈਮੋਕ੍ਰੇਸੀ ਉਹਦੇ 'ਚ ਮੀਡੀਆ ਇੱਕ ਬਹੁਤ ਵੱਡਾ ਪਲੇਅਰ ਬਣ ਕੇ ਸਾਹਮਣੇ ਆਇਆ, ਜਿਹੜਾ ਹੁਣ ਪਾਕਿਸਤਾਨ ਦੇ ਵਿੱਚ ਤੇ ਨਾ ਸਿਰਫ ਕਿ ਆਜ਼ਾਦ ਹੈ ਬਲਕਿ ਮਾਦਰ ਪਿਦਰ ਆਜ਼ਾਦ ਹੋ ਗਿਆ। ਬਹੁਤ ਹੀ ਆਜ਼ਾਦੀ ਮਿਲ ਗਈ ਉਹਨੂੰ ਜੀ। ਅਤੇ ਉਹ ਬਾਹਰ ਫਾਇਦਾ ਹੀ ਹੈ ਜਦੋਂ ਅਦਾਰੇ ਆਜ਼ਾਦ ਹੁੰਦੇ ਨੇ, ਅੱਗੇ ਪਿੱਛੇ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ, ਕਰਦਿਆਂ ਕਰਦਿਆਂ ਫਿਰ ਜਾ ਕੇ ਉਹ ਆਪਣੀ ਪੋਜੀਸ਼ਨ ਦੇ ਉੱਤੇ ਫਾਲ ਕਰਦੇ ਨੇ ਜੀ। ਜਿਹੜੇ ਤੁਸੀਂ ਸੋਸ਼ਲ ਕੰਮ ਕਰਦੇ ਹੋ, ਚਾਹੇ ਉਹ ਸਹਾਰਾ ਦੇ ਜ਼ਰੀਏ ਕਰਦੇ ਹੋ, ਤੁਹਾਡੇ ਯੂਥ ਪਾਰਲੀਮੈਂਟ ਆਫ ਪਾਕਿਸਤਾਨ ਬਾਰੇ ਵੀ ਗੱਲ ਆਪਾਂ ਕਰਦੇ ਹਾਂ,
ਫਿਰ ਫੰਡ ਕਿੱਥੋਂ ਅਰੇਂਜ ਕਰਦੇ ਹੋ? ਕੋਈ ਡੋਨੇਟ ਕਰਦੇ ਹੋ ਜਾਂ ਪੋਲੀਟੀਕਲੀ ਕੋਈ ਇਸ਼ੂ? ਪਹਿਲਾਂ ਜਿਹੜਾ ਮੈਂ ਹਸਪੀਟਲ ਅਸੀਂ ਬਣਾਇਆ ਸੀ ਉਹਦੇ 'ਚ ਮੈਂ ਆਪਣੇ ਪੈਸੇ ਲਾਏ ਸੀ, ਮਤਲਬ ਮੈਂ ਕੌਂਸਰਟਸ ਤੋਂ ਜਿਹੜੇ ਪੈਸੇ ਕਮਾਉਂਦਾ ਸੀ ਜੀ, ਉਹਦੇ ਨਾਲ ਜ਼ਮੀਨ ਖਰੀਦੀ, ਉਹ ਜ਼ਮੀਨ ਖਰੀਦ ਕੇ ਮੈਂ ਡੋਨੇਟ ਕਰਤੀ ਟਰਸਟ ਨੂੰ। ਇੱਕ ਟਰਸਟ ਬਣਾਇਆ ਬੋਰਡ ਆਫ ਗਵਰਨੈਂਸ ਸਾਡਾ, ਉਹਦੇ 'ਚ ਕਾਰਪੋਰੇਟ ਗਵਰਨੈਂਸ ਹੈ, ਉਹਦੇ 'ਚ ਬਕਾਇਦਾ ਬੋਰਡ ਆਫ ਗਵਰਨੈਂਸ ਦੇ ਕ੍ਰੈਡੀਬਲ ਲੋਕ ਨੇ ਤੇ ਉਹ ਇੱਕ ਇੰਸਟੀਟਿਊਸ਼ਨ ਦੇ ਤਹਿਤ ਉਹ ਚੱਲਦਾ। ਉਹ ਜ਼ਮੀਨ ਡੋਨੇਟ ਕੀਤੀ, ਫਿਰ ਜੋ ਵੀ ਪੈਸੇ ਆਉਂਦੇ ਸਨ ਮੈਂ ਉਹ ਡੋਨੇਟ ਕਰਦਾ ਸਾਂ, ਉਹਦੇ ਨਾਲ ਅਸੀਂ ਬਣਾਉਣਾ ਸ਼ੁਰੂ ਕਰਤਾ ਸਟਰਕਚਰ ਹਸਪੀਟਲ ਦਾ। ਫਿਰ ਜਦੋਂ ਲੋਕਾਂ ਨੇ ਦੇਖਿਆ ਕਿ ਤੇ ਤਕਰੀਬਨ ਬਣ ਗਿਆ, ਫਿਰ ਉਹਨਾਂ ਨੇ ਕਾਰਪੋਰੇਟ ਸੈਕਟਰ ਨੇ ਵੀ ਉਹਦੇ 'ਚ ਸਪੋਰਟ ਕੀਤਾ, ਸਕੂਲਾਂ ਦੇ ਬੱਚਿਆਂ ਨੇ, ਕਾਲਜਾਂ ਦੇ ਬੱਚਿਆਂ ਨੇ, ਉਹਨਾਂ ਨੇ, ਕੁੜੀਆਂ ਨੇ ਵਿਚਾਰੇ ਜਿਊਲਰੀ ਲਾ ਕੇ ਦਿੱਤੀ। ਅੱਛਾ, ਹਾਂ, ਉਹ ਕਈ ਕਿਲੋਗ੍ਰਾਮ ਜਿਊਲਰੀ ਸਾਡੇ ਕੋਲ ਇਕੱਠੀ ਹੋ ਗਈ। ਮੈਂ ਫਿਰ ਕਾਲਜ ਦੇ ਦੌਰੇ ਕਰਦਾ ਸੀ, ਮੁਖਤਲਿਫ ਜਗ੍ਹਾ ਬਾਜ਼ਾਰਾਂ ਦੇ ਦੌਰੇ ਕਰਦਾ ਸੀ, ਲੋਕੀ ਫਿਰ ਪੈਸੇ ਸੁੱਟਦੇ ਸਨ ਉੱਤੋਂ ਛੱਤਾਂ ਤੋਂ ਦਾएं ਬਾएं, ਬਾਜ਼ਾਰ ਦੇ ਵਿੱਚੋਂ ਲੰਘਦੇ ਜਿੰਨੇ ਵੀ, ਉਹਨਾਂ ਨੇ ਵੱਡਾ ਜਿਹਾ ਡਰਮ ਰੱਖ, ਉਹ ਫਿਰ ਅਸੀਂ ਉਹ ਲੱਗੇ ਰਹੇ। ਉਹ ਫਿਰ ਅਸੀਂ 2 ਸਾਲ ਦੇ ਵਿੱਚ ਬਣਾ ਲਿਆ ਹਸਪੀਟਲ। ਅੱਛਾ, ਹਾਂ, ਸ਼ੁਰੂ 'ਚ 120 ਬਿਸਤਰਿਆਂ ਦਾ ਸੀ, ਹੁਣ ਉਹ 600 ਬੈਡਸ ਦਾ ਹਸਪੀਟਲ। ਇਟਸ ਅ ਹਿਊਜ ਹਸਪੀਟਲ। ਇਹ ਬਿਲਕੁਲ ਉਸੇ ਤਰ੍ਹਾਂ ਜਿੱਦਾਂ ਇਮਰਾਨ ਖਾਨ ਦਾ ਬੜਾ ਸੌਂਗ ਵਿੱਚ ਸੀ ਕਿ ਕੈਂਸਰ ਹਸਪੀਟਲ ਉਹਨਾਂ ਨੇ ਖੋਲਿਆ। ਹਾਂਜੀ, ਬਲਕਿ ਇੱਕ ਹਸਪੀਟਲ, ਫਿਰ ਉਸ ਤੋਂ ਬਾਅਦ ਮੈਡੀਕਲ ਕਾਲਜ। ਅੱਛਾ, ਹਾਂਜੀ, ਔਰ ਹੁਣ ਅਸੀਂ ਕੈਂਸਰ ਹਸਪੀਟਲ, ਜਿਹੜਾ ਕਿ ਯਕੀਨਨ ਇੱਕ ਵੱਡਾ ਕੰਮ ਹੈ, ਉਹ ਤਕਰੀਬਨ 1 ਅਰਬ ਰੁਪਏ ਦਾ ਹਸਪੀਟਲ, ਉਹ ਵੀ ਨਾਰੋਵਾਲ 'ਚ, ਉਹ ਵੀ ਨਾਰੋਵਾਲ 'ਚ ਹੀ। ਅੱਛਾ, ਇਹਦੇ ਲਈ ਤੁਹਾਨੂੰ ਸਾਰਿਆਂ ਨੂੰ ਵਧਾਈ ਵੀ ਆ, ਜਿੰਨੀ ਟੀਮ ਆ ਤੁਹਾਡੀ, ਬਹੁਤ ਵਧੀਆ ਉਦਮ ਤੁਸੀਂ ਕਰ ਰਹੇ ਆ। ਤੇ ਨਾਲੇ ਜਦੋਂ ਗੱਲ ਕਰਦੇ ਯੂਥ ਪਾਰਲੀਮੈਂਟ ਆਫ ਪਾਕਿਸਤਾਨ, ਜੇ ਇਹਨੂੰ ਮੈਂ ਇੰਡੀਆ ਵਾਲੇ ਪਾਸੇ 'ਚ ਗੱਲ ਕਰਾਂ ਵੀ ਇੰਡੀਆ ਵਾਲੇ ਪਾਸੇ ਸੈਂਸ ਇਹ ਜਾਂਦੀ ਆ ਵੀ ਯੂਥ ਪਾਰਲੀਮੈਂਟ ਸਾਡੇ MP ਨੂੰ ਕਹਿੰਦੇ ਆ, ਮੈਂਬਰ ਆਫ ਪਾਰਲੀਮੈਂਟ। ਹਾਂ, ਤੇ ਜਿਹੜਾ ਬੰਦਾ ਪਾਰਲੀਮੈਂਟ ਜਿੱਤ ਜਾਂਦਾ ਉਹਨੂੰ ਪਾਰਲੀਮੈਂਟ 'ਚ ਕਹਿ ਦਿੰਦੇ ਆ। ਜਿੱਦਾਂ ਹੁਣ ਯੂਥ ਪਾਰਲੀਮੈਂਟ ਆਪਣੇ ਪੰਜਾਬ ਦਾ ਕਹਿ ਦਈਏ ਵੀ ਭਗਵੰਤ ਮਾਨ ਆ, ਉਹ ਵੀ ਤੁਹਾਡੇ ਵਾਂਗੂ ਫਨਕਾਰ ਆ, ਸਰਬਪੱਖੀ ਆ, ਉਹਦਾ ਵੀ ਵਿਕਾਸ ਹੋਇਆ। ਤੁਹਾਡਾ ਇੱਥੇ ਕੀ ਹੈਗਾ ਯੂਥ ਪਾਰਲੀਮੈਂਟ ਦਾ ਵਿਜ਼ਨ ਹੈ ਸੀ ਟੂ empower the young people with an ability to understand the importance of their role in society। ਵੇਖੋ, ਸਾਡੇ ਕੋਲ ਅਸੀਂ ਕੋਈ ਗਵਈਆ ਬਣਾਉਣਾ ਚਾਹੁੰਦੇ ਹਾਂ, ਸਾਡੇ ਕੋਲ ਇੰਸਟੀਟਿਊਸ਼ਨ ਮੌਜੂਦ ਹੈ, ਉੱਥੇ ਸਿਖਾਉਂਦੇ ਨੇ ਉਹਨਾਂ ਨੂੰ ਕੰਮ, ਠੀਕ ਹੈ। ਅਗਰ ਕੋਈ ਕ੍ਰਿਕਟ ਖਿਡਾਉਣਾ ਤਾਂ ਕ੍ਰਿਕਟ ਅਕੈਡਮੀ ਵੀ ਹੁੰਦੀ ਹੈ, ਕਈ ਇੱਧਰੋਂ ਉੱਧਰੋਂ ਵੀ ਨਿਕਲ ਆਉਂਦੇ ਨੇ, ਲੇਕਿਨ ਉਹਨਾਂ ਦੇ ਰਿਫਾਈਨ ਕੀਤਾ ਜਾਂਦਾ, ਪੋਲਿਸ਼ ਕੀਤਾ ਜਾਂਦਾ। ਲੇਕਿਨ ਅਨਫੋਰਚੂਨੇਟਲੀ ਸਾਡੀ ਲੀਡਰਸ਼ਿਪ ਨੂੰ ਰਿਫਾਈਨ ਕਰਨ ਵਾਸਤੇ ਕੋਈ ਐਸੀ ਫੈਕਟਰੀ ਨਹੀਂ ਹੈ, ਉਹ ਹੋਣੀ ਚਾਹੀਦੀ, ਕਿਉਂਕਿ ਉਹ ਲੀਡਰ ਨੇ ਤੇ ਆ ਕੇ ਪੂਰੇ ਮੁਲਕ ਨੂੰ ਸੰਭਾਲਣਾ ਹੈ, ਉਹਨੇ ਵੱਡੇ ਫੈਸਲੇ ਕਰਨੇ ਨੇ। ਤਾਂ ਇੱਦਾਂ ਹੀ ਕੋਈ ਨਿਕਲ ਕੇ ਸਾਹਮਣੇ ਆ ਜਾਏ ਤਾਂ ਉਹਨੂੰ ਪੋਲਿਸ਼ ਕਰਨਾ, ਉਹਨਾਂ ਦੀ ਪ੍ਰੈਕਟਿਸ ਕਰਾਉਣਾ, ਪੋਲੀਟੀਕਲ ਅਵੇਅਰਨੈਸ ਦੇਣਾ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਸੋਸ਼ਲ ਵਰਕ ਦੇ ਨਾਲ ਕਨੈਕਟ ਕਰਨਾ। ਫਿਰ ਉਸ ਤੋਂ ਬਾਅਦ ਇੰਪੋਰਟੈਂਟ ਚੀਜ਼ IQ ਦੇ ਨਾਲ EQ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਨਾ, ਉਹ ਪੈਸ਼ਨ ਟੂ ਸਰਵ ਹਿਊਮੈਨਿਟੀ ਇਜ਼ ਐਕਸਟ੍ਰੀਮਲੀ ਇੰਪੋਰਟੈਂਟ। ਬਿਕੋਜ਼ ਮੈਂ ਫਿਰ 3 ਤਰ੍ਹਾਂ ਦੀ ਯੂਥ ਦੇਖੀ ਹੈ। ਇੱਕ ਯੂਥ ਹੁੰਦੀ ਜਿਹੜੀ ਕਮਾਲ ਬੋਲਦੀ ਹੈ, ਕੰਮ ਕੌਡੀ ਦਾ ਨਹੀਂ ਕਰਦੇ, ਉਹ ਬੋਲਣ 'ਚ ਲੀਡਰ ਨੇ। ਤੁਸੀਂ ਉਹ ਬੋਲੇਗਾ ਨਾ, ਤੁਸੀਂ ਕਹੋਗੇ ਮੈਂ ਇਹਨੂੰ ਵੋਟ ਦੇਣਾ, ਕੰਮ ਉਹਨੇ ਧੇਲੇ ਦਾ ਨਹੀਂ ਕਰਨਾ। ਦੂਜੇ ਨੇ ਜਿਹੜੇ ਛਾ ਜਾਂਦੇ ਨੇ ਜਦੋਂ ਕੰਮ ਕਰਦੇ ਨੇ, ਉਹਨਾਂ ਕੋ ਵਿਚਾਰਿਆਂ ਕੋ ਬੋਲਿਆ ਨਹੀਂ ਜਾਂਦਾ, ਠੀਕ ਹੈ। ਦੇ ਆਰ ਨਾਟ ਵੈਰੀ ਆਰਟੀਕੂਲੇਟ, ਦੇ ਡੋਂਟ ਇੰਪ੍ਰੈਸ ਪੀਪਲ। ਤੀਜੇ ਉਸ ਤਰ੍ਹਾਂ ਦੇ ਨੇ ਕਿ ਜਿਹੜੇ ਬੋਲਦੇ ਵੀ ਕਮਾਲ ਨੇ ਤੇ ਕੰਮ ਵੀ ਕਮਾਲ ਕਰਦੇ ਨੇ। ਉਹਨਾਂ 'ਚੋਂ ਫਰਦਰ 2 ਡਿਵੀਜ਼ਨਸ ਨੇ। ਅੱਛਾ, ਉਹਨਾਂ 'ਚ ਫਰਦਰ ਇੱਕ ਉਹ ਵੇ ਜਿਹੜੇ ਓਨੈਸਟ, ਡੈਡ ਓਨੈਸਟ, ਦੇ ਵਾਂਟ ਟੂ ਵਰਕ, ਦੇ ਆਰ ਰੀਅਲੀ ਸਿੰਸੀਅਰ ਵਿਦ ਦ ਸੋਸਾਇਟੀ। ਦੂਜੇ ਜਿਹੜੇ ਨੇ ਚਲਾਕਬਾਜ਼, ਉਹ ਆਪਣਾ ਮੌਕਾ ਨਹੀਂ ਦੇਖਣਾ ਉਹਨਾਂ ਨੇ, ਉਹ ਹੋਰ ਖਤਰਨਾਕ ਨੇ। ਦੇ ਕੁਡ ਬੀ ਕਾਊਂਟਰ ਪ੍ਰੋਡਕਟਿਵ ਇਫ ਦੇ ਬਿਕਮ ਲੀਡਰਸ। So we have to identify right people and we have to tell the people that this is what is right। ਇਹਨੂੰ ਪ੍ਰਮੋਟ ਕਰੋ। ਰਾਈਟ ਲੀਡਰ ਨੂੰ ਪ੍ਰਮੋਟ ਕਰਨਾ, ਇਹ ਕੌਮ ਨੂੰ ਅਗਰ ਤੁਸੀਂ ਅਵੇਅਰਨੈਸ ਦੇ ਦਿਓ ਨਾ, they will make good choice, they will make good decision and finally it will reflect through the nation for the entire world। ਔਰ ਉਹ ਪੂਰੀ ਦੁਨੀਆ ਦੇ ਉੱਤੇ ਉਹਦਾ ਅਸਰ ਹੁੰਦਾ। ਸੋ ਯੂਥ ਪਾਰਲੀਮੈਂਟ ਇਜ਼ ਵੈਰੀ ਇੰਪੋਰਟੈਂਟ ਇੰਸਟੀਟਿਊਸ਼ਨ ਫॉर ਐਨੀ ਨੇਸ਼ਨ। ਤੇ ਮੈਂ ਇਹ ਕਹਾਂਗਾ ਇੰਡੀਆ ਦੇ ਵਿੱਚ ਵੀ ਬਣਨੀ ਚਾਹੀਦੀ ਹੈ, ਤਾਂ ਕਿ ਯੂਥ ਜਿਹੜੀ ਹੈ ਨਾ ਹਮੇਸ਼ਾ ਫਾਰਵਰਡ ਲੁਕਿੰਗ ਹੁੰਦੀ ਹੈ, ਉਹ ਹਮੇਸ਼ਾ ਪੀਸ ਲਵਿੰਗ ਹੁੰਦੀ ਹੈ, ਉਹਦੇ ਕੋਲ ਅਵੇਅਰਨੈਸ ਜ਼ਿਆਦਾ ਹੁੰਦੀ ਹੈ। ਦੇ ਹੈਵ ਅ ਹਿਸਟਰੀ ਟੂ ਸਟੱਡੀ, ਦੇ ਵਾਂਟ ਟੂ ਨੋ ਦੀ ਟਰੂਥ ਫਰੋਮ ਦਾ ਹਿਸਟਰੀ। ਔਰ ਅਗਰ ਅਸੀਂ ਟਰੂਥ ਫਰੋਮ ਦਾ ਹਿਸਟਰੀ ਅਸੀਂ ਹਾਸਲ ਕਰਨ 'ਚ ਕਾਮਯਾਬ ਹੋ ਜਾਈਏ ਤੇ ਫਿਰ ਵੱਡੇ ਫੈਸਲੇ ਕਰਨਾ ਬੜਾ ਅਹਿਮ ਹੋ ਜਾਂਦਾ ਹੈ। ਫਿਰ ਹੋ ਸਕਦਾ ਕੱਲ੍ਹ ਨੂੰ ਫਰੀडम ਮੂਵਮੈਂਟ ਜਿਹੜੀਆਂ ਨੇ ਉਹ ਆਸਾਨੀਆਂ ਪੈਦਾ ਹੋ ਜਾਣ ਕਿ ਯਾਰ ਕਿਸੇ ਨੂੰ ਕਿਸੇ ਦਾ ਰਾਈਟ ਜ਼ਰਾ ਜ਼ਰੂਰ ਦੇ ਦਿੰਦਾ। ਕਸ਼ਮੀਰ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਉੱਥੇ ਜਿਹੜੀਆਂ ਐਟਰੋਸਿਟੀਜ਼ ਹੋ ਰਹੀਆਂ ਨੇ, ਉਹਨਾਂ ਦੇ ਉੱਤੇ ਅਗਰ ਇੰਡੀਆ ਦੇ ਵਿੱਚੋਂ ਇੱਕ ਕੰਪੇਨ ਉੱਠਦੀ ਹੈ ਕਿ ਨਹੀਂ ਯਾਰ ਗੱਲ ਹੈ ਵੇ ਕਿ ਮੈਂ ਹਿੰਦੂ ਹਾਂ ਤੇ ਲੇਕਿਨ ਹਕੀਕਤ ਹੈ ਵੇ ਕਿ ਇਹਨਾਂ ਨਾਲ ਜ਼ਿਆਦਤੀ ਹੋ ਰਹੀ, ਮੈਂ ਨਹੀਂ ਹੋਣ ਦੇਣੀ, ਠੀਕ ਹੈ ਨਾ, ਦੈਟ ਇਜ਼ ਹਿਊਮੈਨਿਟੀ। ਉਹ ਫਿਰ ਤੁਹਾਡੀ ਪੂਰੀ ਨੇਸ਼ਨ ਦਾ ਸਟ੍ਰੈਚਰ ਜਿਹੜਾ ਦੁਨੀਆ ਦੇ ਨਜ਼ਰ ਵਿੱਚ ਬਣ ਜਾਏਗਾ ਨਾ ਕਿ ਯਾਰ ਕਮਾਲ ਹੈ, ਕਮਾਲ ਕੌਮ ਹੈ। ਉਹ ਆਪਣੇ ਉਹਦੇ ਖਿਲਾਫ ਖਲੋ ਗਏ ਨੇ ਉੱਠ ਕੇ ਕਿ ਅਸੀਂ ਇਹ ਗਲਤ ਕੰਮ ਨਹੀਂ ਹੋਣ ਦੇਣਾ। ਉਹ ਫਿਰ ਪੂਰੀ ਕੌਮ ਦੀ ਰਿਸਪੈਕਟ ਦੁਨੀਆ 'ਚ ਕਿੱਥੇ ਤੱਕ ਚਲੀ ਜਾਂਦੀ।
ਜਿਸ ਤਰ੍ਹਾਂ ਸਾਡੇ ਸਰਦਾਰ ਭਰਾ ਹੁਣ ਤੁਹਾਡੀ ਕਮਿਊਨਿਟੀ ਦੀ ਮੈਂ ਤਾਰੀਫ ਕਰਾਂ, ਮੂੰਹ ਤੇ ਬੈ ਕੇ ਕਰਨੀ ਨਹੀਂ ਚਾਹੀਦੀ, ਲੇਕਿਨ ਮੈਨੂੰ ਮੇਰਾ ਵੱਡਾ ਭਰਾ ਜਿਹੜਾ ਨਾ ਕਰਨਲ ਅਨਵਾਰ, ਉਹਨੇ ਗੱਲ ਇੱਕ ਵਾਰੀ ਆਖੀ, ਉਹਨੇ ਕਿਹਾ ਕਦੀ ਨੋਟ ਕਰ ਲਈ। ਮੈਂ ਕੀ? ਉਹਨੇ ਕਿਹਾ ਜਿਹੜੀ ਸਿੱਖ ਕਮਿਊਨਿਟੀ ਹੈ ਨਾ, ਇੱਕ ਤੇ ਝੂਠ ਨਹੀਂ ਬੋਲਦੇ ਮੋਸਟ ਆਫ ਦਾ ਟਾਈਮ, ਯਾਨੀ ਦੁਨੀਆ ਦੀ ਸੱਚੀ ਤਰੀਨ ਕੌਮ ਦੇ ਵਿੱਚ ਉਹਨਾਂ ਦਾ ਸ਼ੁਮਾਰ ਹੈ। ਠੀਕ ਹੈ, ਹੁਣ ਤੁਹਾਡੀ ਇੱਜ਼ਤ ਲਾਜ਼ਮੀ ਹੋਏਗੀ ਜਿੱਥੇ ਤੁਸੀਂ ਜਾਓਗੇ, ਕਿਉਂਕਿ ਰੱਬ ਜਿਹੜਾ ਨਾ ਉਹ ਸੱਚੇ ਬੰਦੇ ਦੀ ਇੱਜ਼ਤ ਜ਼ਰੂਰ ਕਰਾ ਦੇਗਾ। ਇਹ ਮੇਰਾ ਈਮਾਨ ਹੈ। ਜਿਹੜਾ ਬੰਦਾ ਸੱਚ ਬੋਲੇਗਾ ਨਾ, ਉਹ ਭੈੜਾ ਨਾ ਤੇ ਕਹਿ ਦੇਗਾ ਭਾਜੀ ਮੈਂ ਥੋੜਾ ਜਿਹਾ ਭੈੜਾ ਜੇ, ਉਹਦੀ ਇੱਜ਼ਤ ਕਰਨ ਨੂੰ ਦਿਲ ਕਰਦਾ ਬੰਦਾ ਕਿ ਇਹਨੇ ਗੱਲ ਸੱਚੀ ਕੀਤੀ। ਤਾਂ ਵਾਸਤੇ ਸੱਚ ਨੂੰ ਸੱਚ ਕਹਿ ਦੇਣਾ ਅੱਜ ਕੱਲ੍ਹ ਦੇ ਜ਼ਮਾਨੇ 'ਚ ਮੈਂ ਸਮਝਦਾ ਬੜਾ ਵੱਡਾ ਕੰਮ ਹੈ, ਔਰ ਇਹਦੇ ਵਾਸਤੇ ਗਰਾਊਂਡ ਤਿਆਰ ਕਰਨਾ ਸਾਡੇ ਜੇ ਸੋਸ਼ਲ ਵਰਕਰ ਦਾ ਕੰਮ ਹੈ, ਲੋਕਾਂ ਨੂੰ ਜਾਣਕਾਰੀ ਦੇਣਾ ਉਸ ਦੀ। ਫਿਰ ਇਹ ਜਾਣਕਾਰੀ ਤੁਸੀਂ ਕਿੱਦਾਂ ਦਿੰਦੇ? ਸੈਮੀਨਾਰ ਲਾਉਂਦੇ ਆ ਜਾਂ ਕੋਈ ਸੋਸ਼ਲ ਮੀਡੀਆ ਯੂਜ਼ ਕਰਦੇ ਆ? ਅਸੀਂ ਇਹ ਕੀਤਾ, ਅਸੀਂ ਟੈਰੇਸਟਰੀਅਲ ਚੈਨਲ ਦਾ ਇੰਤਖਾਬ ਕੀਤਾ। ਅੱਛਾ। ਯੂਥ ਪਾਰਲੀਮੈਂਟ 'ਚ ਮੈਂਬਰਸ਼ਿਪ ਕੀਤੀ, 2.5 ਲੱਖ ਬੱਚਾ ਆ ਗਿਆ ਪਹਿਲਾਂ ਔਨ ਬੋਰਡ, 2005 ਵਿੱਚ ਬਣਾਇਆ ਸੀ ਅਦਾਰਾ। ਅੱਛਾ। ਉਹ 2.5 ਲੱਖ ਬੱਚੇ ਨੇ ਫਿਰ ਅਸੀਂ ਉਹਨਾਂ ਦੀਆਂ ਵਰਕਸ਼ਾਪਸ ਕਰਾਈਆਂ, ਬ੍ਰਿਟਿਸ਼ ਕਾਉਂਸਲ ਔਨ ਬੋਰਡ ਲਿਆ, ਕਿਉਂਕਿ ਮੇਰੇ ਕੋਲ ਤਾਂ ਇੰਨੇ ਪੈਸੇ ਹੈ ਨਹੀਂ ਸਨ ਕਰਨ ਵਾਸਤੇ। ਬ੍ਰਿਟਿਸ਼ ਕਾਉਂਸਲ ਨੇ ਸਾਨੂੰ ਸਪਾਂਸਰ ਕਰ ਦਿੱਤਾ। ਅਸੀਂ 36 ਡਿਸਟ੍ਰਿਕਟਸ ਦੇ ਵਿੱਚ ਕੰਮ ਕੀਤਾ। ਅੱਛਾ ਜੀ। ਔਰ ਨੇਬਰਿੰਗ ਡਿਸਟ੍ਰਿਕਟ ਨੂੰ ਕਵਰ ਕਰਕੇ ਵੀ ਕਵਰਡ ਦੀ ਇੰਟਾਇਰ ਕੰਟਰੀ। ਉਹਦੇ ਚੋਂ ਫਿਰ ਅਸੀਂ ਬੈਸਟ ਆਫ ਦਾ ਬੈਸਟ ਚੁਣੇ ਬੰਦੇ। ਜਿਹੜੀ ਮੈਂ 3 ਨੌਜਵਾਨਾਂ ਦੱਸ ਰਿਹਾ ਸੀ ਨਾ ਕਿ ਉਹਨਾਂ ਦੀਆਂ ਟਾਈਪਸ ਨੇ, ਉਹ ਉੱਥੋਂ ਹੀ ਪਤਾ ਲੱਗਾ ਮੈਨੂੰ ਵੀ, ਮੈਂ ਵੀ ਸਟੱਡੀ ਕਰਦਾ ਰਿਹਾ। ਟਾਈਪ ਦੱਸ ਰਹੇ ਸੀ ਵੀ ਕਈ ਬੰਦੇ ਆ ਬੋਲਣ ਵਾਲੇ ਹੁੰਦੇ ਆ, ਕਈ ਬੰਦੇ ਆ ਚੁੱਪ ਚਵੀਤੇ ਕੰਮ ਕਰਦੇ ਆ। ਮੈਨੂੰ ਇਹ ਲੱਗਾ ਵੀ ਤੁਸੀਂ ਸ਼ਾਇਦ ਸਾਡੇ ਮਨਮੋਹਨ ਸਿੰਘ ਤੇ ਨਰਿੰਦਰ ਮੋਦੀ 'ਚ ਕੰਪੈਰੀਜ਼ਨ ਕਰੀ ਜਾਂਦੇ ਆ। ਮੇਰੇ ਤਾਂ ਉਹੀ ਮਨ 'ਚ ਚੱਲਦਾ ਰਿਹਾ। ਖੈਰ ਅੱਗੇ ਵੀ ਵੱਧਦੇ ਆਪਾਂ। ਜਿੱਦਾਂ ਗਾਇਕੀ ਦਾ ਤੁਸੀਂ ਸਫ਼ਰ ਕੀਤਾ, ਫਿਰ ਸ਼ੁਰੂ ਤੋਂ ਮੈਂ ਦੱਸ ਦਿੰਦਾ ਵੀ ਜਿੱਦਾਂ ਤੁਸੀਂ ਕਿਹਾ ਵੀ ਸਿਵਲ ਸਰਵਿਸਿਜ਼ ਦੇ ਵਿੱਚ ਮੈਂ ਜਾਣਾ ਚਾਹੁੰਦਾ ਸੀ, ਫਿਰ ਇੱਕ ਇੱਦਾਂ ਦਾ ਇਹ ਮੋੜ ਆਇਆ ਤੁਸੀਂ ਜੋਗ੍ਰਾਫੀ ਵੱਲ ਨੂੰ ਚੱਲ ਪਏ। ਫਿਰ ਇੱਕ ਦਿਨ ਫਿਰ ਰਾਤੋਂ ਰਾਤ ਸੋਚ ਲਿਆ ਮੈਂ ਤਾਂ ਗਾਣਾ ਲਿਖਣਾ, ਮੈਂ ਤਾਂ ਗਾਉਣ ਲੱਗ ਜਾਣਾ। ਫਿਰ ਉਸ ਤੋਂ ਬਾਅਦ ਸੋਸ਼ਲ ਸਰਵਿਸ, ਫਿਰ ਇੱਧਰ ਨੂੰ ਆ ਗਏ ਆਪਣੇ ਪੋਲੀਟਿਕਸ ਵੱਲ ਨੂੰ। ਇਹ ਜਦੋਂ ਇੰਨਾ ਕੁਛ ਲਾਈਫ ਦੇ ਵਿੱਚ ਚੇਂਜਸ, ਕਿਉਂਕਿ ਬੜੇ ਡਿਫਰੈਂਟ ਇਹ ਫੀਲਡ ਹੈਗੇ ਆ, ਕਿੱਦਾਂ ਐਡਜਸਟ ਕਰਦੇ ਆ ਫਿਰ ਇੰਨੇ ਸਾਰੇ? ਕਿਉਂਕਿ ਤੁਸੀਂ ਇੱਥੇ ਬ੍ਰਿਸਬੇਨ ਹੁਣ ਆਏ ਹੋ, ਤੁਹਾਡਾ ਸ਼ੋਅ ਹੈ ਤੇ ਫੰਡ ਰੇਜ਼ਿੰਗ ਵੀ ਆ, ਇਹ ਕਿੱਦਾਂ ਤਾਲੁਕਾਤ ਕਰਨੇ ਹੋ ਗਏ? ਇਹ ਤਾਂ ਬਿਲਕੁਲ ਉਸੇ ਤਰ੍ਹਾਂ ਵੀ ਬੰਦਾ ਇੱਕ ਫੁੱਫੜ ਵੀ ਆ, ਮਾਮਾ ਵੀ ਆ, ਹਨਾ, ਸਾਰੇ ਪਾਸੇ ਚੱਲੀ ਜਾਂਦਾ। ਹਾਂ, ਲੇਕਿਨ ਇਹ ਵੇ ਨਾ ਕਿ ਇਹ ਅਸਲ 'ਚ ਟੀਮ ਵਰਕ ਹੈ। ਆਈ ਹੈਵ ਬੀਨ ਵੈਰੀ ਲੱਕੀ ਟੂ ਹੈਵ ਬ੍ਰਦਰ ਲਾਈਕ ਇਸਰਾਰ ਉਲ ਹਕ ਸਾਹਿਬ, ਤੇ ਉਹਨਾਂ ਨੇ ਇਹ ਸਾਰਾ ਸਹਾਰਾ ਜਿਹੜਾ ਸਮਝ ਲਓ ਉਹਦਾ ਭਾਰ ਚੱਕਿਆ ਹੋਇਆ। ਮੈਂ ਚਲੋ ਫੰਡ ਰੇਜ਼ਿੰਗ ਕਰ ਲੈਣਾ ਇਹ ਉਹ, ਲੇਕਿਨ ਉੱਥੇ ਇੱਕ ਬੇਸ ਬਣਾ ਕੇ ਕੰਮ ਕਰਨਾ, ਸਕ੍ਰੈਚ ਤੋਂ ਇੱਕ ਬਿਲਡਿੰਗ ਡਿਵੈਲਪ ਕਰਨਾ, ਫਿਰ ਇੱਕ ਇੰਸਟੀਟਿਊਸ਼ਨ ਡਿਵੈਲਪ ਕਰਨਾ, ਹਾਇਰਿੰਗ ਫਾਇਰਿੰਗ ਕਰਨਾ ਸਾਰੀ। ਪ੍ਰੋਫੈਸਰਸ ਹੁਣ ਬੜਾ ਵੱਡਾ ਇੱਕ ਹੁੰਦਾ, ਇੱਕ ਮੈਡੀਕਲ ਪ੍ਰੋਫੈਸ਼ਨਲ ਜਿਹੜਾ ਆਪਣੀ ਐਪੈਕਸ ਪੋਜੀਸ਼ਨ 'ਤੇ ਹੁੰਦਾ, ਉਹਨਾਂ ਦੀ ਇੱਕ ਟੀਮ ਡਿਵੈਲਪ ਕਰਨਾ, ਕਿਉਂਕਿ ਮੈਡੀਕਲ ਕਾਲਜ ਰਿਕੁਆਇਰਸ ਲੋਟ ਆਫ ਪ੍ਰੋਫੈਸਰਸ। ਉਹਨਾਂ ਦੀ ਤਨਖਾਹ ਸੀ ਸਾਡੀ, ਮੈਂ 4 ਕਰੋੜ ਮਹੀਨੇ ਦੀ ਸੈਲਰੀ ਸੀ ਦਿੰਦੇ ਆ ਲੋਕਾਂ ਨੂੰ, ਜਿਹੜਾ ਪੈਰਾਮੈਡਿਕਸ ਤੋਂ ਲੈ ਕੇ ਸਵੀਪਰਸ ਤੋਂ ਲੈ ਕੇ ਪ੍ਰੋਫੈਸਰਸ ਤੱਕ ਜਿਹੜਾ ਨਾ। ਸੋ ਇਟਸ ਅ ਹਿਊਜ ਇੰਸਟੀਟਿਊਸ਼ਨ। ਫਿਰ ਲੋਕੀ ਫੰਡ ਕਰਦੇ ਨੇ, ਗਵਰਨਮੈਂਟ ਕੋਲ ਤਾਂ ਇੱਕ ਪੈਸਾ ਨਹੀਂ ਮਿਲਦਾ ਜੀ, ਯੂ ਨੋ। ਔਰ ਉਸ ਤੋਂ ਬਾਅਦ ਬੱਚਿਆਂ ਦੀਆਂ ਜਿਹੜੀਆਂ ਫੀਸਾਂ ਨੇ ਮੈਡੀਕਲ ਕਾਲਜ, ਉਹ ਹੁਣ ਸਪੋਰਟ ਕਰ ਰਹੀਆਂ ਨੇ। ਤਾਂ ਹੀ ਜੀ 40 ਕਰੋੜ ਹਸਪੀਟਲ 'ਤੇ ਹਰ ਸਾਲ ਲੱਗਦਾ, ਉਹ ਕਿਤੋਂ ਆਉਂਦਾ ਹੀ ਹੈ ਤੇ ਲੱਗਦਾ। ਉਹ ਲੋਕਾਂ ਨੂੰ ਜਦੋਂ ਕੌਨਫੀਡੈਂਸ ਡਿਵੈਲਪ ਹੋ ਜਾਂਦਾ ਨਾ ਕਿ ਇਹ ਬੰਦਾ ਕੰਮ ਕਰੇਗਾ, ਤੇ ਫਿਰ ਉਹ ਦੇ ਦਿੰਦੇ ਨੇ ਉਹ ਉਹਨਾਂ ਨੂੰ। ਫਿਰ ਮੇਰਾ ਈਮਾਨ ਹੈ ਕਿ ਪੈਸੇ ਦੀ ਕਦੀ ਕਮੀ ਨਹੀਂ ਹੋ ਸਕਦੀ। ਹਾਂਜੀ, ਅਗਰ ਤੁਸੀਂ ਸੱਚੇ ਹੋ ਔਰ ਅਗਰ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤਾਂ ਥੋੜ੍ਹੀ ਜਿਹੀ ਮਿਹਨਤ ਕਰੋ ਤੇ ਥੋੜ੍ਹਾ ਜਿਹਾ ਆਪਣੇ ਕੋਲੋਂ ਵੀ ਲਾਓ। ਕਿਉਂਕਿ ਅਗਰ ਤੁਸੀਂ ਲੋਕਾਂ ਨੂੰ ਆਖੋ ਕਿ ਭਾਈ ਦਿਓ ਤੇ ਉਹ ਆਪੇ ਨਾ ਲਾਓ ਤੁਸੀਂ, ਤੇ ਉਹ ਫਿਰ ਗੱਲ ਦਾ ਮਜ਼ਾ ਨਹੀਂ ਆਉਂਦਾ। ਫਿਰ ਤੁਹਾਡੇ ਨਾ ਅੰਦਰੋਂ ਉਹ ਫੀਲਿੰਗਸ ਨਹੀਂ ਲੋਕਾਂ 'ਚ ਤੁਸੀਂ ਟਰਾਂਸਮਿਟ ਕਰ ਸਕਦੇ। ਆਪੇ ਤੁਸੀਂ ਇੱਕ ਕੰਮ ਨਾ ਕਰੋ ਤੇ ਲੋਕਾਂ ਨੂੰ ਆਖੋ ਵੀ ਕਰਨਾ ਚਾਹੀਦਾ, ਫਿਰ ਮਜ਼ਾ ਨਹੀਂ ਆਉਂਦਾ। ਆਪ ਅਗਰ ਕਰੋ ਔਰ ਕਰਦੇ ਰਹੋ ਨਾਲ ਤੇ ਫਿਰ ਲੋਕਾਂ ਨੂੰ ਕਹੋ ਨਾ, ਤੇ ਤੁਹਾਡੀ ਗੱਲ 'ਚ ਕਨਵਿਕਸ਼ਨ ਹੋਏਗੀ ਤੇ ਉਹ ਲੋਕੀ ਸਪੋਰਟ ਸਾਨੂੰ ਕਰਦੇ ਨੇ। ਅਸੀਂ ਆਪ ਵੀ ਸਾਰਾ, ਮੇਰੇ ਸਾਰੀ ਫੈਮਿਲੀ ਸਾਰਾ ਨੂੰ ਡੋਨੇਟ ਕਰਦੀ। ਤਾਂ ਵਾਸਤੇ ਇਹ ਕੰਮ ਜਿਹੜੇ ਨੇ ਇਹ ਹੋ ਜਾਂਦੇ ਨੇ ਇੱਕ ਤੋਂ ਜ਼ਿਆਦਾ ਵੀ। ਹੁਣ ਮਿਊਜ਼ਿਕ ਵੀ ਲਿਖੀਦਾ ਹੈ, ਗਾਣੇ ਗੁਣੇ ਵੀ ਲਿਖਨੇ ਆ, ਔਰ ਹਸਪੀਟਲ ਵੀ ਇੱਕ ਬਣ ਰਿਹਾ ਹੁਣ, ਕੈਂਸਰ ਹਸਪੀਟਲ ਲੇਟੈਸਟ। ਬਾਕੀ ਚੱਲ ਰਿਹਾ, ਇਸਰਾਰ ਸਾਹਿਬ ਚਲਾ ਰਹੇ ਨੇ ਔਰ ਵੱਡੇ ਭਾਈ ਮੇਰੇ ਨੇ ਉਹ ਵੀ ਮਿਲ ਕੇ ਚਲਾ ਰਹੇ ਨੇ ਫੈਮਿਲੀ ਟਰਸਟ। ਫਿਰ ਬੋਰਡ ਆਫ ਗਵਰਨਰਸ ਹੈ ਪੂਰਾ। ਤੇ ਬਾਕੀ ਪੋਲੀਟਿਕਸ ਚੂँਕਿ ਉਸ ਇਲਾਕੇ ਦੇ ਵਿੱਚ ਸਾਡੀ ਹੈ ਇਹ, ਫਿਰ ਨੈਸ਼ਨਲ ਲੈਵਲ 'ਤੇ ਵੀ, ਕਿਉਂਕਿ ਮੈਂ ਉਹਦਾ ਹਿੱਸਾ ਵਾਂ, ਮੈਨੂੰ ਕੋਈ ਸ਼ਾਇਦ ਉਹਨੂੰ ਗਵਰਨਮੈਂਟ ਉਹਦਾ ਵੀ ਦੇਵੇ ਟਾਈਮਸ ਟੂ ਕਮ, ਕੋਈ ਕੰਸੀਡਰ ਕਰ ਰਹੇ ਨੇ। ਤਾਂ ਜਿੱਥੇ ਵੀ ਮੌਕਾ ਮਿਲੇਗਾ ਇਨਸ਼ਾਅੱਲਾ ਕੋਈ ਨਾ ਕੋਈ ਉਹ ਕੰਮ ਵੀ ਕਰਾਂਗੇ। ਤੇ ਹੋ ਜਾਂਦੇ ਨੇ ਕੰਮ ਮੈਨੇਜ। ਮੈਂ ਇੱਕ ਰਿਸਰਚ ਪੜ੍ਹ ਰਿਹਾ ਸਾਂ ਕਿ ਬੰਦਾ 3-4 ਕੰਮ ਕਰ ਸਕਦਾ ਐਟ ਅ ਟਾਈਮ,
ਪ੍ਰੋਫੈਸ਼ਨਸ ਜਿਹੜੇ ਨੇ ਮੁxtਲਿਫ ਇਹਦੇ ਨਾਲ ਇੰਟਰਸਟ ਜਿਹਾ ਰਹਿੰਦਾ ਲਾਈਫ ਵਿੱਚ ਨਾ ਮਜ਼ਾ ਰਹਿੰਦਾ ਬੈਂਡ ਨਾਲ ਬੈਂਡ ਨੂੰ ਬੰਦਾ ਬਹਿ ਜੇ ਨੀਂਦਰ ਹੈ ਕਿ ਜਿੰਨੀ ਮਰਜ਼ੀ ਵਧਾ ਲਓ ਤੇ ਕੰਮ ਹੈ ਉਹ ਵੀ ਕਰੋਗੇ ਤੁਹਾਨੂੰ ਉਸ ਤਰ੍ਹਾਂ ਆਦਤ ਪੈ ਜਾਏਗੀ ਤੇ ਕੰਮ ਕਰਨਾ ਜ਼ਰਾ ਕਿ ਇੰਟਰਸਟਿੰਗ ਹੈ 1995 ਤੁਹਾਡੀ ਪਹਿਲੀ ਐਲਬਮ ਆਉਂਦੀ ਆ ਅੱਜ ਤੱਕ ਵੀ ਤੁਸੀਂ ਗਾ ਰਹੇ ਹੋ ਇੱਕ ਤਾਂ ਇਹ ਆ ਕਿ ਸਾਡੇ ਪੰਜਾਬ ਵਾਲੇ ਪਾਸੇ ਤਾਂ ਜ਼ਿਆਦਾਤਰ ਜੱਟਾਂ ਦੇ ਮੁੰਡੇ ਗਾਉਂਦੇ ਆ ਹਨਾ ਭਗਵੰਤ ਮਾਨ ਹੋਣਾ ਦੀ ਇੱਕ ਗਾਣਾ ਵੀ ਆਇਆ ਸੀ ਜੱਟ ਛੰਨਾ ਭੰਨ ਕੇ ਬਣਾ ਲਿਆ ਛੈਣੇ ਜੱਟਾਂ ਦਾ ਮੁੰਡਾ ਗਾਉਣ ਲੱਗਿਆ ਬਈ ਹਰ ਇੱਕ ਦੇ ਉੱਤੇ ਜਾਣੀ ਹਰ ਪਿੰਡ ਦੇ ਵਿੱਚ 2-2 3-3 ਸਿੰਗਰ ਹੈਗੇ ਆ ਜ਼ਿਆਦਾ ਹੋਣਗੇ ਘੱਟ ਨਹੀਂ ਹੋਣਗੇ ਪੰਜਾਬ ਦੇ ਤੇ ਤੁਹਾਡੇ ਪਾਕਿਸਤਾਨ ਵਾਲੇ ਪਾਸੇ ਤੁਸੀਂ ਸ਼ਾਇਦ ਇਕਲੌਤੇ ਹੀ ਆ ਪਾਕਿਸਤਾਨ 'ਚ ਨਾ ਉਹ ਜੱਟ ਆਪਣੇ ਆਪ ਨੂੰ ਬੜਾ ਸਮਝਦੇ ਨੇ ਉਹ ਆਂਦੇ ਨੇ ਮੁੰਡਾ ਜਿਹੜਾ ਇਹ ਗਾਣਾ ਜਿਹੜਾ ਨਾ ਕੋਈ ਏਡਾ ਅੱਛਾ ਪ੍ਰੋਫੈਸ਼ਨ ਨਹੀਂ ਸਮਝਿਆ ਜਾਂਦਾ ਅਜੇ ਵੀ ਸਮਝਦੇ ਇਦਾਂ ਉਹ ਇਦਾਂ ਹੀ ਸਮਝਦੇ ਨੇ ਈਵਨ ਮੇਰੇ ਜਿਹੜੇ ਫਾਦਰ ਸਨ ਉਹਨਾਂ ਕਿ ਤੂੰ ਇਹ ਕਿਹੜਾ ਕੰਮ ਹਾਂਜੀ ਉਹ ਅਨਸਨ ਚਲੋ ਸ਼ੌਕ ਦੇ ਨਾਲ ਕਰਨਾ ਤੇ ਠੀਕ ਹੈ ਜੀ ਲੇਕਿਨ ਉਹ ਮੈਂ ਫਿਰ ਸਿਫਾਰਸ਼ਾਂ ਕਰਾਈਆਂ ਉਹਨਾਂ ਨੂੰ ਉਸ ਵਕਤ ਵੀ ਮੈਂ ਪੜ੍ਹਾਉਂਦਾ ਸੀ ਅਜੇ ਤੇ ਉਹ ਉੱਥੋਂ ਦੇ ਇੱਕ ਬੜੇ ਵੱਡੇ ਲਾਇਰ ਨੇ ਸਾਡੇ ਚਾਚਾ ਜੀ ਨੇ ਉਹਨਾਂ ਨੂੰ ਮੈਂ ਲੈ ਗਿਆ ਮੈਂ ਕਿਹਾ ਬਾਈ ਨੂੰ ਥੋੜ੍ਹਾ ਜਿਹਾ ਆਖੋ ਉਹਨਾਂ ਨੇ ਫਿਰ ਕਿਹਾ ਚੋਚ ਸਾਹਿਬ ਅੱਜ ਕੱਲ੍ਹ ਕਿਹੜਾ ਜ਼ਮਾਨਾ ਜੇ ਵੇਖੋ ਨਾ ਹੁਣ ਹੈਡ ਆਫ ਦਾ ਸਟੇਟ ਵੀ ਉਹਦੀ ਇੰਨੀ ਰਿਸਪੈਕਟ ਕਰਦਾ ਬਰਾੜ ਦੀ ਉਹ ਜਾਣਦਾ ਉਹ ਮੇਰੇ ਵਿਆਹ ਤੇ ਵੀ ਆਇਆ ਸੀ ਜਨਰਲ ਮੁਸ਼ਰਫ ਔਰ ਕਾਫੀ ਉਹਨੇ ਕਿਹਾ ਇਹ ਨਾ ਇੰਨਾ ਤੇ ਤੁਸੀਂ ਕਿਉਂ ਕਰਦੇ ਹੋ ਅੱਛਾ ਮੈਨੂੰ ਕਹਿੰਦੇ ਨੇ ਅੱਛਾ ਚੱਲ ਫਿਰ ਕੋਈ ਸੁਣਾ ਅੱਖਾਂ ਬੰਦ ਕੇ ਲੇਟ ਗਏ ਤੇ ਮੈਂ ਇਹਨਾਂ ਨੂੰ ਡਰ ਕੇ ਨਾ ਥੋੜ੍ਹਾ ਜਿਹਾ ਉਹ ਉਹਨੂੰ ਸੁਣਦੇ ਹੁੰਦੇ ਸਨ ਨਿਸ਼ਾ ਜੀ ਉਠੋ ਅਬ ਕੁਛ ਕਰੋ ਇਸ ਸ਼ਹਿਰ ਮੁਝੇ ਕੋ ਲਗਾਨਾ ਕਿਆ ਉਹ ਕਦੀ ਮੇਰੇ ਕੋ ਸੁਣ ਤੇ ਮੈਂ ਸੁਣਾਇਆ ਸੁਣ ਕੇ ਕਹਿੰਦੇ ਨੇ ਵਾਹ 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 ਨਹੀਂ ਪੁੱਤਰ ਤੇਰੀ ਆਵਾਜ਼ ਤੇ ਬੜੀ ਚੰਗੀ ਹੈ ਲੇਕਿਨ ਯਾਰ ਇਹ ਕੋਈ ਕੰਮ ਤੇ ਨਹੀਂ ਨਾ ਜਿਹੜਾ ਤੂੰ ਸ਼ੁਰੂ ਕਰ ਲੈ ਮੈਂ ਕਿ ਗੱਲ ਉੱਤੇ ਦੀ ਉੱਤੇ ਹੈ ਜੀ ਬਿਲਕੁਲ ਤੇ ਇਹਦੇ ਲਈ ਫਿਰ ਤਾਲੀਮ ਵੀ ਤੁਸੀਂ ਖਾਸ ਕਿਉਂਕਿ ਪੰਜਾਬੀਆਂ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਪਾਕਿਸਤਾਨ ਵਾਲੇ ਪਾਸੇ ਤਾਲੀਮ ਤੇ ਬਹੁਤ ਮਿਊਜ਼ਿਕ ਦੇ ਖਾਸ ਤੌਰ ਤੇ ਬੜਾ ਜ਼ੋਰ ਦਿੰਦੇ ਆ ਨਹੀਂ ਤਾਲੀਮ ਇਹਦੇ 'ਚ ਮੈਂ ਤਾਂ ਕੋਈ ਨਹੀਂ ਲਈ ਅੱਛਾ ਤੁਸੀਂ ਜਾਣੀ ਜੋ ਪਾਕਿਸਤਾਨ ਵਾਲੇ ਜੋ ਬਣੇ ਸੀ ਉਹ ਸਾਰੇ ਹਟਾਏ ਤੁਸੀਂ ਕੰਮ ਪਹਿਲਾਂ ਤਾਂ ਜੱਟਾਂ ਦਾ ਮੁੰਡਾ ਗਾਉਣ ਲੱਗ ਗਿਆ ਫਿਰ ਉਹ ਤੋਂ ਬਾਅਦ ਤਾਲੀਮ ਵੀ ਕੋਈ ਨਹੀਂ ਲਈ ਤੇ ਖੈਰ ਹੁਣ ਪ੍ਰੋਗਰਾਮ ਦਾ ਵੀ ਸਮਾਪਤੀ ਦਾ ਟਾਈਮ ਹੋ ਗਿਆ ਤੇ ਜਾਂਦੇ ਜਾਂਦੇ ਸਮੂਹ ਪੰਜਾਬੀਆਂ ਨੂੰ ਚਾਹੇ ਉਹ ਪਾਕਿਸਤਾਨ ਵਾਲੇ ਪਾਸੇ ਨੇ ਚਾਹੇ ਪੰਜਾਬ ਵਾਲੇ ਪਾਸੇ ਨੇ ਉਦੋਂ ਜ਼ਿਆਦਾ ਤਾਂ ਸਾਡੇ ਹੁਣ ਕੈਨੇਡਾ ਦੇ ਵਿੱਚ ਅਮਰੀਕਾ ਵਿੱਚ ਵੱਸਦੇ ਆ ਇੱਕ ਮੈਂ ਕੰਪਲੀਮੈਂਟ ਦੇਣਾ ਚਾਹਾਂਗਾ ਕਿ ਸਾਡੀ ਚੈਰਿਟੀ ਦੇ ਵਿੱਚ ਹਸਪੀਟਲ ਦੇ ਵਿੱਚ ਮੈਂ ਕੈਨੇਡਾ 'ਚ ਇੱਕ ਵਾਰੀ ਫੰਡ ਰੇਜ਼ਿੰਗ ਕਰ ਰਿਹਾ ਸੀ ਤੇ ਉਹਦੇ 'ਚ ਇੱਕ ਸਰਦਾਰ ਜੀ ਦਾ ਫੋਨ ਆਇਆ ਮੈਨੂੰ ਕਹਿੰਦੇ ਨੇ ਤੁਸੀਂ ਹੁਣੀ ਕਿਹਾ ਸੀ ਕਿ ਜਿਹੜਾ 5 ਲੱਖ ਦੇਗਾ ਤੁਸੀਂ ਉਹਦੇ ਨਾਂ ਤੇ ਵਾਰਡ ਬਣਾਓਗੇ ਮੈਂ ਕਿਹਾ ਜੀ ਬਿਲਕੁਲ ਕਹਿੰਦੇ ਨੇ ਜੀ ਮੈਂ ਤੁਹਾਨੂੰ 5 ਲੱਖ ਦੇਣਾ ਤੁਸੀਂ ਬਾਬਾ ਗੁਰੂ ਨਾਨਕ ਦੇਵ ਜੀ ਦੇ ਨਾਂ ਦਾ ਵਾਰਡ ਬਣਾਓ ਆਪਣੇ ਹਸਪੀਟਲ ਵਿੱਚ ਤੇ ਹੁਣ ਅਗਰ ਤੁਸੀਂ ਆਓ ਨਾਰੋਵਾਲ ਤੇ ਤੁਹਾਨੂੰ ਅਸੀਂ ਲੈ ਕੇ ਜਾਵਾਂਗੇ ਉੱਥੇ ਬਾਬਾ ਜੀ ਦੇ ਨਾਂ ਤੇ ਵਾਰਡ ਵੀ ਹੈ ਬਿਲਕੁਲ ਇਸ ਤਰ੍ਹਾਂ ਦੇ ਪ੍ਰੋਜੈਕਟ ਜਿਹੜੇ ਨੇ ਗੱਲ ਕਰਨ ਦਾ ਮਕਸਦ ਇਹ ਸੀ ਉਹ ਹਿਊਮੈਨਿਟੀ ਦੇ ਵਾਸਤੇ ਬਣਦੇ ਨੇ ਉਹਦੇ ਵਿੱਚ ਫਿਰ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਾਸਟ ਕਲਰ ਕਰੀਡ ਰਿਲੀਜਨ ਨੈਸ਼ਨੈਲਿਟੀ ਡਜ਼ ਨਾਟ ਮੈਟਰ ਐਟ ਆਲ ਬਿਲਕੁਲ ਤੇ ਮੈਨੂੰ ਤੇ ਵੈਸੇ ਵੀ ਬੜੀ ਪਸੰਦ ਹੈ ਤੁਹਾਡੀ ਜੀ ਤੇ ਅਸੀਂ ਸਮੂਹ ਜਿੰਨੇ ਵੀ ਦਰਸ਼ਕ ਸਾਡੇ ਇੰਡਸਟਰੀ ਵੀ ਦੇਖ ਰਹੇ ਆ ਤੇ ਜਰੂਰ ਸੰਪਰਕ ਕਰਨ ਅਬਰਾਰ ਹੁਲ ਹੱਕ ਸਾਹਿਬ ਹੋਣਾ ਨਾ ਤੁਸੀਂ ਇਸ ਇੰਟਰਵਿਊ ਦੇ ਵਿੱਚ ਜਿੱਦਾਂ ਮੈਂ ਸਟਾਰਟਿੰਗ ਦੱਸਿਆ ਸੀ ਵੀ ਸਿਰਫ ਗਵਈਏ ਨਹੀਂ ਹੈਗੇ ਬਹੁਤ ਸਾਰੀਆਂ ਚੀਜ਼ਾਂ ਲੁਕੀਆਂ ਹੋਈਆਂ ਨੇ ਇਹਨਾਂ ਦੇ ਅੰਦਰ ਜਿਹਨ ਦੇ ਵਿੱਚ ਅਨੇਕ ਰੂਹ ਨੇ ਤੁਸੀਂ ਵੀ ਹਿੱਸਾ ਪਾ ਸਕਦੇ ਹੋ ਇਸ ਨੇਕ ਕਾਰਜ ਦੇ ਵਿੱਚ ਜੇ ਸੰਪਰਕ ਕਰਨਾ ਹੋਵੇ ਵੈਸੇ ਤਾਂ ਇਹ ਹੁੰਦਾ ਵੀ ਸਿੰਗਰ ਜਿਹੜੇ ਆ ਕਹਿੰਦੇ ਹੁੰਦੇ ਆ ਵੀ ਮੇਰੇ ਉਹ ਜਿਹੜਾ ਸਪੋਰਟਰ ਆ ਉਹਨੂੰ ਕਾਲ ਕਰ ਲਓ ਮੈਂ ਆਪਣਾ ਨੰਬਰ ਨਹੀਂ ਦਿੰਦਾ ਪਰ ਅੱਜ ਕੱਲ੍ਹ ਮੀਡੀਆ ਹੋ ਗਿਆ ਜਿੱਦਾਂ ਫੇਸਬੁੱਕ ਹੋ ਗਿਆ ਜਾਂ ਟਵਿੱਟਰ ਹੋ ਗਿਆ ਕੀ ਤੁਹਾਡੀ ਆਈਡੀ ਹੈਗੀ ਉੱਤੇ ਜੇ ਫੋਲੋ ਕਰਨਾ ਸਾਡੀ ਸਹਾਰਾ ਦੀ ਆਈਡੀ ਹੈ www.saharaforlife.org ਜੀ ਉਹਦੇ ਜੋ ਸਾਰੀ ਇਨਫੋਰਮੇਸ਼ਨ ਮਿਲ ਜਾਏਗੀ ਮੇਰੀ ਇਨਫੋਰਮੇਸ਼ਨ ਵੀ ਤੇ ਆਰਗੇਨਾਈਜੇਸ਼ਨ ਦੀ ਇਨਫੋਰਮੇਸ਼ਨ ਵੀ ਸਾਡਾ ਵੈਸੇ ਉਹ ਜਿਹੜਾ ਯੂਨੀਵਰਸਲ ਨੰਬਰ ਹੈ 1118001111 ਵਿਦ ਲਾਹੌਰ ਕੋਡ 42 +9242 ਲਾ ਕੇ 1118001111 ਉੱਥੇ ਵੀ ਕਾਲ ਕੀਤਾ ਜਾ ਸਕਦਾ ਹੈ ਤੇ ਬਾਕੀ ਜਿਹੜੀ ਮੈਂ ਰਿਕੁਐਸਟ ਕਰਨੀ ਹੈ ਸਾਰੀ ਕਮਿਊਨਿਟੀਜ਼ ਨੂੰ ਉਹ ਇਹ ਹੀ ਹੈ ਕਿ ਸਾਡੇ ਵਾਸਤੇ ਦੁਆ ਕਰੋ ਔਰ ਸਾਡੇ ਪੂਰੇ ਖਿੱਤੇ ਦੇ ਅਮਨ ਵਾਸਤੇ ਪੀਸ ਵਾਸਤੇ ਵੀ ਜ਼ਰੂਰ ਦੁਆ ਕਰੋ ਜੀ ਤੇ ਬਹੁਤ ਬਹੁਤ ਧੰਨਵਾਦ ਅਬਰਾਰ ਉਲ ਹੱਕ ਸਾਹਿਬ ਤੇ ਦੋਸਤੋ ਜਦੋਂ ਮੈਂ ਇੰਟਰਵਿਊ ਸਟਾਰਟ ਕੀਤੀ ਸੀ ਤਾਂ ਇੱਕ ਮੈਨੂੰ ਗਵਈਆ ਹੀ ਦੀਦਾ ਸੀ ਇੱਕ ਗਵਈਏ ਨਾਲ ਮੈਂ ਇੰਟਰਵਿਊ ਕਰਨ ਲੱਗਾ ਇੱਕ ਸਿੰਗਰ ਦੇ ਨਾਲ ਪਰ ਜਿੱਦਾਂ ਗੱਲਾਂ ਬਾਤਾਂ ਹੋਈਆਂ ਕਿ ਮੈਨੂੰ ਇੱਦਾਂ ਫੀਲ ਹੋਇਆ ਐਂਡ ਆਫ ਦਾ ਕਨਕਲੂਜਨ ਇਹ ਕੱਢ ਸਕਦਾ ਵੀ ਇੱਕ ਬੁੱਧੀਜੀਵੀ ਬੰਦੇ ਦੇ ਨਾਲ ਮੈਂ ਗੱਲ ਕਰਕੇ ਹਟਿਆ ਤੇ ਤੁਸੀਂ ਵੀ ਇਹ ਜਿਹੜੀ ਗੱਲਬਾਤ ਆ ਤੁਸੀਂ ਲਾਈਕ ਕੀਤੀ ਹੋਊਗੀ ਤੇ ਇਹੋ ਜਿਹੇ ਜਿਹੜੇ ਲੋਕ ਨੇ ਇਹ ਸਾਡੇ ਸਮਾਜ ਦਾ ਸਰਮਾਇਆ ਹੁੰਦੇ ਨੇ ਤੇ ਸਾਡੀ ਵੀ ਇਹ ਆਮ ਬੰਦੇ ਦੀ
ਇੱਕ ਜ਼ਰੂਰਤ ਆ ਜਾਂ ਸਾਡੀ ਇਹ ਜ਼ਿੰਮੇਵਾਰੀ ਆ ਕਿ ਅਸੀਂ ਇਹਨਾਂ ਹੀਰਿਆਂ ਨੂੰ ਸਾਂਭ ਕੇ ਰੱਖੀਏ। ਤੁਹਾਨੂੰ ਇਹ ਇੰਟਰਵਿਊ ਕਿੱਦਾਂ ਦੀ ਲੱਗੀ ਸਾਨੂੰ ਜ਼ਰੂਰ ਤੁਸੀਂ ਫੀਡਬੈਕ ਦਿਓ। ਤੇ ਹੁਣ ਆਪਾਂ ਮਿਲਾਂਗੇ ਅਗਲੇ ਪ੍ਰੋਗਰਾਮ ਸਨਮੁਖ ਦੇ ਵਿੱਚ। ਉਦੋਂ ਤੱਕ ਸਤਿ ਸ਼੍ਰੀ ਅਕਾਲ। ਥੈਂਕ ਯੂ।